ਤੁਹਾਨੂੰ ਕੀ ਲੱਗਦਾ 2-3 ਸਵਾਲ ਤੁਹਾਡੇ ਵਾਸਤੇ ਛੱਡਾਂਗੇ। ਪਹਿਲਾ ਸਵਾਲ ਇਹ ਕੀ ਭਗਵੰਤ ਮਾਨ ਸਰਕਾਰ ਨੂੰ ਜਾਣਬੁੱਝ ਕੇ ਸਥਿਰ ਕੀਤਾ ਜਾ ਰਿਹਾ? ਜੋ ਲੰਘੇ ਦਿਨਾਂ ਦੇ ਵਿੱਚ ਵਾਪਰਿਆ ਕੀ ਮਾਨ ਸਰਕਾਰ ਦੇ ਲਈ ਉਹ ਗੈਰ ਜ਼ਰੂਰੀ ਤੇ ਉਸ ਤੋਂ ਬਚਿਆ ਜਾ ਸਕਦਾ ਸੀ ਜਾਂ ਫਿਰ ਇਹਦੇ ਪਿੱਛੇ ਕੋਈ ਹੋਰ ਸਿਆਸਤ ਹੈ? ਨਾਲ ਜੋੜਦੇ ਹਾਂ ਰਾਜਕਰਨਵੀਰ ਸਿੰਘ ਜੀ ਨੂੰ ਤੇ ਉਸ ਤੋਂ ਬਾਅਦ ਪ੍ਰੋਗਰਾਮ ਦੇ ਵਿੱਚ ਕਰਦੇ ਹਾਂ ਚਰਚਾ। ਰਾਜਕਰਨਵੀਰ ਸਿੰਘ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਧੰਨਵਾਦ ਪ੍ਰਵੀਨ ਜੀ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਾਂਝੀ ਸਾਥ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਕੇਣਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਕੇਣਾ 415-909-0503 ਤੇ ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਮੋਹਨ ਚੀਮਾ 5599052575। ਸਭ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ ਬਿਲਕੁਲ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਰਾਜਕਰਨਵੀਰ ਸਿੰਘ ਜੀ ਆਪਾਂ ਚਰਚਾ ਹੀ ਕਰਾਂਗੇ ਪੰਜਾਬ ਦੇ ਸਿਆਸੀ ਹਾਲਾਤਾਂ ਨੂੰ ਲੈ ਕੇ, ਕਿਉਂਕਿ ਪੰਜਾਬ ਦੇ ਲੋਕਾਂ ਨੇ ਇੱਕ ਤਰਫਾ ਫਤਵਾ ਦੇ ਕੇ ਨਵੀਂ ਸਰਕਾਰ ਨੂੰ ਚੁਣਿਆ, ਜਿਹਦੇ ਮੁਖੀ ਨੇ ਇਸ ਵੇਲੇ ਭਗਵੰਤ ਮਾਨ ਦੇ ਨਾਲ ਲੰਘੇ ਦਿਨੀ ਕਈ ਵਿਵਾਦ ਵੀ ਜੁੜੇ। ਆਪਾਂ ਦੇਖਿਆ ਉਹਨਾਂ ਦੀ ਜਰਮਨੀ ਜਿਹੜੀ ਯਾਤਰਾ ਸੀ ਉਹ ਵਿਵਾਦਾਂ ਦੇ ਵਿੱਚ ਰਹੀ। ਪਹਿਲਾਂ BMW ਦੇ ਇਕਰਾਰ ਕਰਕੇ, ਉਸ ਤੋਂ ਬਾਅਦ ਸਾਈਕਲ ਕੰਪਨੀ ਦੇ ਨਾਲ ਇਕਰਾਰ ਕਰਕੇ, ਤੇ ਉਸ ਤੋਂ ਬਾਅਦ ਜਿਹੜੀ ਉਹਨਾਂ ਦੀ ਜੋ ਦੌਰਾ ਸੀ, ਜੋ ਲਾਸਟ ਵੇਲੇ ਫਲਾਈਟ ਲੈਣੀ ਸੀ, ਉਹਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਰਹੀਆਂ। ਹਾਲਾਂਕਿ ਉਹਦੇ ਬਾਰੇ ਥਿਊਰੀਜ਼ ਅੱਡੋ ਅੱਡ ਨੇ। ਅਕਾਲੀ ਦਲ ਆਪਣੀਆਂ ਗੱਲਾਂ ਕਹਿ ਰਿਹਾ, ਕਾਂਗਰਸੀ ਆਪਣੀਆਂ ਗੱਲਾਂ ਕਰ ਰਹੇ ਨੇ, ਜਦ ਕਿ ਮਾਨ ਦਾ ਜਾਂ ਉਹਨਾਂ ਦੀ ਪਾਰਟੀ ਦਾ ਆਪਣਾ ਇੱਕ ਸਟਾਂਸ ਹੈ ਕਿ ਇੱਕ ਆਹ ਕਾਰਨਾਂ ਕਰਕੇ ਮਾਨ ਸਾਹਿਬ ਜੋ ਦਿੱਲੀ ਦੇ ਵਿੱਚ ਇਹਨਾਂ ਦਾ ਹੋਇਆ ਸੀ ਸੰਮੇਲਨ, ਉਹਦੇ ਵਿੱਚ ਨਹੀਂ ਪਹੁੰਚ ਸਕੇ। ਪਰ ਉਸ ਤੋਂ ਬਾਅਦ ਵਾਪਸ ਆਉਂਦੇ ਜਿਵੇਂ ਇਹਨਾਂ ਨੇ ਭਰੋਸਗੀ ਮਤੇ ਤੇ ਇੱਕ ਦਿਨ ਇਜਲਾਸ ਬੁਲਾਇਆ, ਉਸ ਇਜਲਾਸ ਨੂੰ ਪਹਿਲਾਂ ਰਾਜਪਾਲ ਨੇ ਮਨਜ਼ੂਰੀ ਦਿੱਤੀ, 20 ਤਰੀਕ ਦੀ ਗੱਲ ਹੈ, ਪਰ ਐਨ ਮੌਕੇ ਤੇ ਆ ਕੇ ਉਹ ਰੱਦ ਕਰ ਦਿੱਤਾ ਗਿਆ ਇੱਕ ਦਿਨ ਦਾ ਇਜਲਾਸ। ਹੁਣ ਉਸ ਤੋਂ ਬਾਅਦ ਜੋ ਸਿਆਸੀ ਘਮਸਾਨ ਹੋ ਰਿਹਾ ਉਹਦੇ ਤੇ ਕਈ ਤਰ੍ਹਾਂ ਦੀ ਚਰਚਾ ਹੈ। ਪਹਿਲੀ ਚਰਚਾ ਕਿ ਮਾਨ ਸਰਕਾਰ ਕਦੇ ਵੀ ਕੋਈ ਸਰਕਾਰ ਸੰਵਿਧਾਨ ਦੇ ਵਿੱਚ ਜੋ ਸਿਸਟਮ ਬਣਿਆ ਉਹਦੇ ਮੁਤਾਬਕ ਕੋਈ ਸਰਕਾਰ ਆਪਣੇ ਆਪ ਬੇਭਰੋਸਗੀ ਮਤਾ ਨਹੀਂ ਲਿਆ ਸਕਦੀ, ਭਰੋਸਗੀ ਮਤੇ ਤੇ ਚਰਚਾ ਨਹੀਂ ਕਰ ਸਕਦੀ। ਉਹ ਹਮੇਸ਼ਾ ਉਹਦੀ ਹੋ ਸਕਦਾ ਹੈ ਜਿਹੜੀ ਵਿਵਸਥਾ ਕੀਤੀ ਗਈ ਹੈ ਜਦੋਂ ਸਰਕਾਰ ਜਿਹੜੀ ਹੈ ਵਿਰੋਧੀ ਧਿਰਾਂ ਕਹਿਣ ਕਿ ਹੁਣ ਸਰਕਾਰ ਕੋਲੇ ਬਹੁਮਤ ਨਹੀਂ ਰਿਹਾ। ਸਰਕਾਰਾਂ ਵਿਰੋਧੀ ਧਿਰਾਂ ਬੇਭਰੋਸਗੀ ਮਤਾ ਲਿਆਉਂਦੀਆਂ ਨੇ, ਫਲੋਰ ਟੈਸਟ ਹੁੰਦਾ ਤੇ ਉਸ ਤੋਂ ਬਾਅਦ ਇਹ ਚੀਜ਼ਾਂ ਹੁੰਦੀਆਂ ਨੇ। ਪਰ ਇਹਦੇ ਨਾਲ ਨਾਲ ਚਰਚਾਵਾਂ ਵੀ ਚੱਲੀਆਂ ਵੀ ਹੁਣ ਜਿਹੜੇ ਰਾਜਪਾਲ ਨੇ ਬਨਵਾਰੀ ਲਾਲ ਪੁਰੋਹਿਤ, ਉਹ ਕੇਂਦਰ ਦੇ ਇਸ਼ਾਰਿਆਂ ਤੇ ਚੱਲ ਰਹੇ ਨੇ ਤੇ ਉਹਨਾਂ ਨੂੰ ਆਹ ਚੀਜ਼ਾਂ ਰਾਸ ਆ ਰਹੀਆਂ ਨੇ। ਮਤਲਬ ਭਾਜਪਾ ਮਾਨ ਸਰਕਾਰ ਨੂੰ ਸਥਿਰ ਕਰਨਾ ਚਾਹੁੰਦੀ ਹੈ ਤੇ ਇਸ ਥਿਊਰੀ ਨੂੰ ਚਰਚਾ ਤੇ ਬਲ ਇਹਨਾਂ ਨੇ ਆਪ ਹੀ ਦਿੱਤਾ। ਆਮ ਆਦਮੀ ਪਾਰਟੀ ਨੇ ਜਦੋਂ ਇਹਨਾਂ ਨੇ ਕਿਹਾ ਕਿ ਸਾਡੇ ਨਾਲ ਆਪਰੇਸ਼ਨ ਲੋਟਸ ਹੋਣਾ, ਸਾਨੂੰ ਆਪਰੇਸ਼ਨ ਲੋਟਸ ਦੇ ਤਹਿਤ ਸਾਡੇ ਵਿਧਾਇਕਾਂ ਨੂੰ ਕਾਲਾਂ ਆ ਰਹੀਆਂ ਨੇ ਤੇ ਕਾਲ ਆ ਕੇ ਸਾਡੇ ਬੰਦੇ ਤੋੜਨਾ ਚਾਹੁੰਦੇ ਆ। ਹੁਣ 92 ਵਿਧਾਇਕਾਂ ਵਾਲੀ ਸਰਕਾਰ 'ਚ 10-11 ਬੰਦੇ ਤੋੜ ਕੇ ਵਿਰੋਧੀ ਪਾਰਟੀ ਕੀ ਕਰੂਗੀ, ਇਹ ਸਮਝੋ ਬਾਹਰ ਹੈ। ਪਰ ਉਹਨਾਂ ਮਾਮਲਿਆਂ ਦੇ ਵਿੱਚ ਇਹਨਾਂ ਨੇ ਕੋਈ ਵੀ ਫੌਜਦਾਰੀ ਕੋਈ ਵੀ ਜਿਹੜਾ ਮੁਕੱਦਮਾ ਉਹ ਦਰਜ ਨਹੀਂ ਕਰਵਾਇਆ, ਹਾਲਾਂਕਿ ਜਾਂਚ ਵਿੱਢੀ ਹੈ, ਤੇ ਕੋਈ ਮੋਬਾਈਲ ਨੰਬਰ ਨਹੀਂ ਸ਼ੋਅ ਕੀਤਾ ਕਿ ਸਾਨੂੰ ਇਸ ਮੋਬਾਈਲ ਨੰਬਰ ਤੋਂ ਕਾਲ ਆਈਆਂ। ਹਾਲਾਂਕਿ ਇਹਨਾਂ ਨੇ ਕਿਹਾ ਕਿ ਅਸੀਂ ਕਰਾਂਗੇ, ਭੱਜਦੇ ਨਹੀਂਗੇ। ਪਰ ਹੁਣ ਦੇਖੋ, ਇੱਕ ਪਾਸੇ ਤਾਂ ਲੋਕਾਂ ਨੇ ਰਵਾਇਤੀ ਧਿਰਾਂ ਨੂੰ ਨਕਾਰ ਕੇ, ਦੇਖੋ ਜਿਹੜੇ ਬੰਦੇ ਅੱਧੀ ਸਦੀ ਤੋਂ ਕਾਬਜ਼ ਸੀਗੇ, ਪ੍ਰਕਾਸ਼ ਸਿੰਘ ਬਾਦਲ ਵਰਗੇ, ਵਗਾਹ ਕੇ ਮਾਰੇ ਲੋਕਾਂ ਨੇ। ਕੈਪਟਨ ਵਰਗਿਆਂ ਦੀਆਂ ਜ਼ਮਾਨਤਾਂ ਜ਼ਬਤ ਕਰਾਤੀਆਂ ਲੋਕਾਂ ਨੇ ਕਿ ਭਾਈ ਤੁਸੀਂ ਜਾਓ, ਤੁਸੀਂ ਸਾਡੇ ਕੰਮ ਦੇ ਨਹੀਂ, ਤੁਸੀਂ ਪਿੱਠੂ ਬਣ ਗਏ ਆ ਸਟੇਟ ਦੇ, ਕੇਂਦਰ ਦੇ, ਏਜੰਸੀਆਂ ਦੇ, ਤੁਸੀਂ ਪੰਜਾਬ ਨੂੰ ਲੁੱਟਿਆ ਵਾ। ਉਹਨਾਂ ਨੂੰ ਨਕਾਰਿਆ ਤੇ ਹੁਣ ਇਹ ਜਦੋਂ ਆ ਗਏ ਭਗਵੰਤ ਮਾਨ ਹੋਣੀ, ਹਾਲਾਂਕਿ ਭ੍ਰਿਸ਼ਟਾਚਾਰ ਦੇ ਮਸਲੇ ਤੇ ਚੰਗੀ ਮੁਹਿੰਮ ਵਿੱਢੀ ਪਾਰਟੀ ਨੇ, ਪਰ ਲੋਕਾਂ ਦਾ ਪੰਜਾਬ ਦੇ ਵਿੱਚ ਜਿਹੜਾ ਲੋਕਾਂ ਦਾ ਰਵੱਈਆ ਜਾਂ ਪੰਜਾਬ ਦੇ ਲੋਕ ਜਿਹੜੇ ਐਂਗਲ ਤੋਂ ਸੋਚਦੇ ਨੇ, ਉਹ ਕਹਿੰਦੇ ਯਾਰ ਤੁਹਾਨੂੰ ਆਹ ਚੀਜ਼ਾਂ ਕਰਨ ਵਾਸਤੇ ਥੋੜ੍ਹਾ ਚੁਣਿਆ ਵੀ ਪਹਿਲਾਂ ਮੋਟਰਸਾਈਕਲ ਰੇਹੜੀਆਂ ਤੇ ਪਾਬੰਦੀ ਲਾ ਦਿਓ, ਜਦੋਂ ਵਿਰੋਧ ਹੋ ਗਿਆ ਵਾਪਸ ਲੈ ਲਓ। ਪਹਿਲਾਂ ਮੱਤੇਵਾੜਾ ਪ੍ਰੋਜੈਕਟ ਲਿਆਓ, ਜਦੋਂ ਵਿਰੋਧ ਹੋ ਗਿਆ ਵਾਪਸ ਲੈ ਲਓ। ਮਤਲਬ ਸਰਕਾਰ ਕੋਈ ਆਪਣਾ ਸਟਾਂਸ ਵੀ ਤਾਂ ਰੱਖੇ ਨਾ। ਸਰਕਾਰ ਦੇ ਲਗਾਤਾਰ ਸਟਾਂਸ ਕਿਉਂ ਬਦਲ ਰਹੇ ਨੇ? ਮਤਲਬ ਉਹ ਕਹਿੰਦੇ ਤੁਹਾਨੂੰ ਇਹ ਥੋੜ੍ਹਾ ਰੱਖਿਆ ਵੀ ਤੁਸੀਂ ਭਾਈ ਭਰੋਸਗੀ ਮਤਾ ਲਿਆਓ ਤੇ ਆਪਣੇ ਆਪ ਸਿੱਧ ਕਰੋ ਕਿ ਭਾਈ ਸਾਡੀ ਸਰਕਾਰ ਹੈਗੀ ਹੈ। ਤੁਹਾਨੂੰ 92 ਵਿਧਾਇਕ ਤੁਸੀਂ ਹੈਗੇ ਹੋ, ਅਸੀਂ ਤੁਹਾਨੂੰ ਮੰਨਦੇ ਕਿ ਤੁਸੀਂ ਹੈਗੇ। ਲੋੜ ਕੀ ਕਿਸੇ ਵੀ ਵਿਰੋਧੀ ਧਿਰ ਨੇ ਜਿਹੜਾ ਉਹਨਾਂ ਨੇ ਇਹ ਨਹੀਂ ਆਖਿਆ ਵੀ ਜਿਹੜੇ ਬੰਦੇ ਨਹੀਂ ਆ। ਪਰ ਇਹ ਹੁਣ ਪਤਾ ਨਹੀਂ ਕੀ ਕੋਸ਼ਿਸ਼ ਆ, ਪਰ ਇਹ ਜਿਹੜੀ ਗੇਮ ਲੱਗ ਰਹੀ ਹੈ ਨਾ ਪ੍ਰਵੀਨ, ਇਹ ਜਿਹੜੇ ਗਵਰਨਰ ਨੂੰ ਵਰਤਣਾ ਕਿਸੇ ਇੱਕ ਰਾਜ ਦੀ ਸਰਕਾਰ ਦੇ ਖਿਲਾਫ, ਇਹ ਉਹਨਾਂ ਦੀ ਪਲੇ ਬੁੱਕ ਚੋਂ ਹੀ ਆ ਜਿਹੜੀ ਭਾਜਪਾ ਦੀ ਆ।
ਹਾਂਜੀ, ਹਾਂਜੀ। ਇਹਦੇ ਵਿੱਚ ਕੋਈ ਦੋ ਦੋ ਰਾਵਾਂ ਰਾਏ ਨਹੀਂ, ਦੋ ਰਾਏ ਨਹੀਂ। ਇਹ ਪਹਿਲੇ ਨਹੀਂ ਤੁਸੀਂ ਆ, ਇਹ ਹਾਂ, ਪਹਿਲਾ ਸੂਬਾ ਨਹੀਂ ਹੈ, ਇਹ ਅਖੀਰਲਾ ਤੁਸੀਂ ਨਹੀਂ ਆ। ਹਾਂ, ਤੁਸੀਂ ਆਪਣੇ ਜਗਦੀਪ ਗਵਾਂਢੀ ਸੂਬੇ ਹਿਮਾਚਲ ਦੇਖ ਲਓ, ਹਾਂਜੀ, ਉੱਤਰਾਖੰਡ ਦੇ ਵਿੱਚ ਹੋਇਆ, ਹਾਂਜੀ, ਹਾਂਜੀ। ਉੱਥੇ ਇਦਾਂ ਨੇ ਕੀਤਾ, ਉਧਰ ਅਰੁਣਾਚਲ ਵਾਲੇ ਪਾਸੇ ਕੀਤਾ, ਦੇਖ ਲਓ ਗੋਆ 'ਚ ਲੇਟੈਸਟ ਐਗਜ਼ਾਮਪਲ ਆਪਾਂ ਦੇਖ ਐਗਜ਼ਾਮਪਲ ਆ, ਰਹੇ ਹਾਂ। ਹਾਂਜੀ। ਆ ਦਿੱਲੀ ਵਾਲਿਆ ਜਿਹੜਾ ਲੈਫਟੀਨੈਂਟ ਗਵਰਨਰ ਉਹ ਨਹੀਂ ਸਾਹ ਹਾਂਜੀ, ਲੈਣ ਦਿੰਦਾ। ਨਜੀਬ ਜੰਗ ਤੇ ਕੇਜਰੀਵਾਲ ਜੋੜੀ ਹਾਲਾ ਵੀ ਤੁਹਾਨੂੰ ਉਹ ਹਾਂ, ਉਹਨਾਂ ਦੀ ਟਸਲ ਜਿਹੜੀ ਆ ਉਹ ਹਾਂ, ਚੱਲੀ ਹੋਈ ਜਿਹੜੀ ਉਹ ਰਹਿੰਦੀ ਆ। ਉਹ ਕੇਰਲਾ ਦਾ ਜਿਹੜਾ ਗਵਰਨਰ ਉਹ ਵੀ ਆਰਿਫ, ਏਦਾਂ ਹੀ ਉਹ ਵੀ ਇਸ ਤਰੀਕੇ ਦੇ ਨਾਲ ਜਿਹੜਾ ਉਹ ਚੱਲ ਰਿਹਾ ਆ। ਹਾਂ, ਸੋ ਟਰਾਈ ਪੱਛਮੀ ਜਿਹੜੀ ਬੰਗਾਲ ਭਾਜਪਾ ਦਾ ਨਾ ਜਿਹੜਾ ਚੌਰਸ ਚੀਜ਼ਾਂ ਰੇੜ ਰੂੜ ਕੇ ਵਹਿੰਦੀ ਹੈ, ਵੇਂਦੀ ਕਈ ਹੈ ਵਾਰੀ ਬਿਲਕੁਲ ਕਈ ਵਾਰੀ ਗੋਲ ਹੋ ਕੇ ਰਿੜ ਜਾਂਦੀ ਹੈ ਤੇ ਕਈ ਦੀ ਰਹਿ ਰਹਿ ਜਾਂਦੀ ਆ। ਨਹੀਂ ਤੁਸੀਂ ਹੈ। ਦੇਖੋ ਜਗਦੀਪ ਧਨਖੜ ਜਿਹੜਾ ਹੂੰ ਉਹਨੇ ਮਮਤਾ ਬੈਨਰਜੀ ਸਰਕਾਰ ਨਾਲ ਉਹ ਆਡਾ ਲਿਆ ਵੀ ਇੱਕ ਤਰੀਕੇ ਨਾਲ ਬੀਜੇਪੀ ਦਾ ਪ੍ਰਧਾਨ ਬਣ ਕੇ ਉਹਨੇ ਬਿਲਕੁਲ ਬਿਲਕੁਲ ਮਤਲਬ ਉਹਨੇ ਉੱਥੇ ਟ੍ਰੀਟ ਵੀ ਉਹ ਕੀਤਾ ਸੈਂਟਰ ਵਰਸਸ ਜਿਹੜੀ ਸਟੇਟ ਆ, ਸਟੇਟ ਉਹਦੇ ਆ, ਵਿੱਚ ਉਹ ਹਾਂਜੀ ਸੈਂਟਰ ਦਾ ਪੂਰਾ ਉਹਨੇ ਜਿਹੜਾ ਉਹ ਹਾਂ ਰੋਲ ਨਿਭਾਇਆ। ਰੋਲ ਨਿਭਾਇਆ ਤੇ ਉਹ ਹੂੰ ਬੰਦਾ ਹੁਣ ਉਪ ਰਾਸ਼ਟਰਪਤੀ ਹੈ। ਸੋ ਭਾਜਪਾ ਉਹਦੇ ਨਿਵਾਸਦੀ ਹੈ ਜਿਹੜੇ ਬੰਦੇ ਏਜੰਡੇ ਨੂੰ ਲੈ ਕੇ ਜਾਂਦੇ ਨੇ ਰਨ ਕਰਦੇ ਨੇ ਉਹਨਾਂ ਨੂੰ ਉਹਦੇ ਤੇ ਦੇ ਕੇ ਪ੍ਰੋਹਿਤ ਸਾਹਿਬ ਨਿਵਾਜਦੀ ਨੂੰ ਵੇਖੋ ਹੁਣ ਕੀ ਹਾਂ ਬਣਾਉਂਦੇ ਆ। ਰੋਹਿਤ ਸਾਹਿਬ ਨੂੰ ਦੇਖੋ ਕੀ ਬਣਾਉਂਦੀ ਆ। ਪਰ ਇਸ ਚੀਜ਼ ਨੇ ਪੰਜਾਬੀਆਂ ਦੇ ਵਿੱਚ ਥੋੜਾ ਜਿਹਾ ਮਾਨ ਸਾਹਿਬ ਦਾ ਆਲੋਚਨਾਤਮਕ ਪੱਖ ਵੀ ਸਾਨੂੰ ਵੇਖਣਾ ਪਊ। ਹੂੰ ਲੋਕਾਂ ਨੇ ਭਗਵੰਤ ਮਾਨ ਨੂੰ ਆਲੋਚਨਾ ਕੀਤੀ ਹੈ ਕਿ ਬਥੇਰੇ ਲੋਕ ਜਿਨ੍ਹਾਂ ਨਾਲ ਸਾਡੀ ਚਰਚਾ ਹੁੰਦੀ ਹੈ ਆਪਣੀ, ਉਹ ਕਹਿੰਦੇ ਕਿ ਭਗਵੰਤ ਮਾਨ ਨੂੰ ਬਹੁਤ ਸੰਜੀਦਗੀ ਨਾਲ ਲੈਂਦੇ। ਪੰਜਾਬ ਦੇ ਪਹਿਲੇ 5 ਬੁਲਾਰਿਆਂ ਦੀ ਤੁਸੀਂ ਲਿਸਟ ਕੱਢੋਗੇ ਨਾ, ਪਹਿਲੇ 5 ਬੁਲਾਰਿਆਂ 'ਚ ਮਾਨ ਸਾਹਿਬ ਦਾ ਨਾਂ ਆਉਂਦਾ, ਜਿਨ੍ਹਾਂ ਦੇ ਭਾਸ਼ਣ ਨੂੰ ਬੜੀ ਸੰਜੀਦਗੀ ਨਾਲ ਸੁਣਿਆ ਜਾਂਦਾ, ਬੜੀ ਗੰਭੀਰਤਾ ਨਾਲ। ਤੇ ਹੁਣ ਜੇ ਉਹ ਇਹੋ ਜਿਹੇ ਐਪੀਸੋਡਸ ਦਾ ਹਿੱਸਾ ਬਣਨਗੇ ਤਾਂ ਜ਼ਾਹਰ ਜੀ ਗੱਲ ਹੈ ਕਿ ਪੰਜਾਬ ਦੇ ਲੋਕਾਂ ਦੇ ਵਿੱਚ ਨਿਰਾਸ਼ਾ ਤਾਂ ਜਾਊਗੀ। ਪਰ ਇਹਦੇ ਵਿੱਚ ਪ੍ਰਵੀਨ ਇੱਕ ਇਹ ਵੀ ਨਾਲ ਦੇ ਨਾਲ ਹੀ ਜਿਹੜੀ ਉਹ ਗੱਲ ਇਹ ਰਹਿੰਦੀ ਹੁੰਦੀ ਆ ਜੀ ਵੀ ਜਦੋਂ ਕਿਸੇ ਇੱਕ ਸਰਕਾਰ ਤੇ ਤਾਬੜਤੋੜ ਹਮਲੇ ਜਿਹੜੇ ਉਹ ਹੋ ਰਹੇ ਹੋਣ, ਹਾਂਜੀ ਉਹਨੇ ਆਪਣੀ ਜਿਹੜੀ ਜਿਹਨੂੰ ਸ਼ਕਤੀ ਪ੍ਰਦਰਸ਼ਨ ਆ ਹਾਂ ਉਹ ਸ਼ੋਅ ਕਰਨ ਦੇ ਲਈ ਕਈ ਕੁਛ ਉਹ ਕਰਦੇ ਆ। ਇਹਨਾਂ ਨੇ ਖੌਰੇ ਸੋਚਿਆ ਵੀ ਅਸੀਂ ਹਾਂਜੀ ਬੇਭਰੋਸਗੀ ਮਤੇ ਵਾਲਾ ਖੁਦ ਆਪਣੇ ਆਪ ਦੇ ਉੱਤੇ ਲਿਆ ਲਿਆ ਕੇ ਕੇ ਪਾਸ ਕਰਕੇ ਤਾਂ ਉਹਨੂੰ ਕਰ ਦਿੰਦੇ। ਹਾਂਜੀ ਮੰਨ ਲਓ 2-4 ਕਿਤੇ ਘਟ ਜਾਂਦੀਆਂ ਤੇ ਫਿਰ ਉਹ ਸਵਾਲ ਹੋਰ ਜ਼ਿਆਦਾ ਵੱਡੇ ਨਾਲ ਹੀ ਹੋ ਵੱਡੇ ਜਾਣੇ ਹੋ ਜਾਣੇ ਸੀਗੇ ਬਿਲਕੁਲ ਵੀ ਇਹਦੇ ਵਿੱਚ ਇਹ ਬਣੀ ਕੀ ਜਾਂਦਾ। ਉਹ ਤੋਂ ਬਾਅਦ ਰਾਜੇ ਵੜਿੰਗ ਦਾ ਜਿਹੜਾ ਅੱਜ ਬਿਆਨ ਆ ਗਿਆ, ਹਾਂਜੀ ਉਹਨੇ ਪ੍ਰੈਸ ਕਾਨਫਰੰਸ ਕਰਕੇ ਕਹਿੰਦਾ 10 ਜਾਣੇ ਤਾਂ ਸਾਡੇ ਨਾਲ ਗੱਲਾਂ ਕਰੀ ਜਾਂਦੇ ਵੀ ਤੁਹਾਡੇ ਕੋਲ ਆਪਣੇ ਸਾਹਮਣੇ ਨਹੀਂ ਜਾਂਦੇ, ਸਾਂਭੇ ਨਹੀਂ ਆਉਂਦੇ, ਬਿਲਕੁਲ। ਦੂਜਿਆਂ ਦੇ ਤੁਸੀਂ ਪਤਾ ਨਹੀਂ ਕਿੱਥੋਂ ਲੈ ਕੇ ਹਾਂ ਜਿਹੜੇ ਉਹ ਆਉਣੇ ਆ। ਉਹ ਤੁਹਾਡਾ ਜਿਹੜਾ ਸਿਸਮਾ ਵਾਲਾ ਹੈ ਉਹ ਵੀ ਚਲਾ ਗਿਆ, ਹਾਂਜੀ ਉਹਦੇ ਨਾਲ ਕਈ ਜਿਹੜੇ ਉਹ ਗਏ। ਇਸ ਤੋਂ ਇਲਾਵਾ ਇਹ ਹੋਰ ਸੂਬਿਆਂ ਦੇ ਵਿੱਚ ਜਿਹੜੇ ਕਾਂਗਰਸ ਦੇ ਉਹ ਬਚਦਾ ਹੀ ਕੋਈ ਨਹੀਂ ਇਹਨਾਂ ਦਾ। ਇਹ ਤਾਂ ਰੋਜ਼ ਗਿਣਦੇ ਆ, ਸਵੇਰ ਤਾਈਂ ਵਹਿੰਦੇ ਆ ਵੀ ਉਹਨੇ ਹੈਗੇ ਆ ਕਿ ਨਹੀਂ, ਕਿ ਫਿਰ ਨਵੇਂ ਲੱਭਣੇ ਪੈਣੇ ਆ ਹਨਾ। ਵੀ ਇਹਨਾਂ ਦੇ ਆਪਣੀ ਸਥਿਤੀ ਤਾਂ ਜਿਹੜੀ ਆ ਇਹ ਜਿਹੜੀ ਉਹ ਬਣੀ ਪਈ ਆ। ਪਰ ਪੰਜਾਬ ਦੇ ਜਿਹੜੇ ਗਵਰਨਰ ਨੇ ਇਸ ਟਾਈਮ ਪ੍ਰੋਹਿਤ ਬਨਵਾਰੀ ਲਾਲ ਪ੍ਰੋਹਿਤ ਹੋਣੀ, ਉਹਨਾਂ ਨੇ ਪਹਿਲੋਂ ਮਨਜ਼ੂਰੀ ਦੇ ਦਿੱਤੀ, ਫਿਰ ਬਾਅਦ ਦੇ ਵਿੱਚ ਵਿਦਡਰਾ ਜਿਹੜਾ ਉਹ ਕਰ ਲਿਆ। ਕਹਿੰਦੇ ਵੀ ਨਹੀਂ ਜੀ ਇਹ ਹੈ ਨਹੀਂ, ਏਦਾਂ ਲੱਗਦਾ ਵੀ ਉਹਨਾਂ ਨੂੰ ਕੁਛ ਕੀ ਘੰਟੇ ਬਾਅਦ ਜਦੋਂ ਮਨਜ਼ੂਰੀ ਦੇਣ ਤੋਂ ਬਾਅਦ ਕਾਲ ਆ ਗਈ ਦਿੱਲੀ ਅਮਿਤ ਸ਼ਾਹ ਹੋਣਾ ਨੇ, ਉਹ ਭਾ ਕੀ ਕਰਦਾ ਇੱਧਰ ਕਿੱਧਰ ਹੈ, ਤੂੰ ਤਾਂ ਸਗੋਂ ਉਹਨਾਂ ਨੂੰ ਹੋਰ ਮਜ਼ਬੂਤ ਕਰ ਦੋ ਫਿਰਦਾ ਆ, ਆਪਾਂ ਤਾਂ ਉਹਨਾਂ ਨੂੰ ਕਮਜ਼ੋਰ ਕਰਨਾ ਸੀਗਾ। ਸੋ ਇਹ ਹੁਣ ਦੇਖੋ ਅੱਗੇ ਕੀ ਬਣਦਾ ਆ। ਉਧਰ ਇਸ ਟਾਈਮ ਤਾਂ ਪੰਜਾਬ ਦੇ ਵਿੱਚ ਤਾਂ ਇਦਾਂ ਚੱਲ ਰਿਹਾ ਪ੍ਰਵੀਨ, ਜਿਹੜਾ ਮਾਹੌਲ ਚੱਲ ਰਿਹਾ ਆ, ਕੌਣ ਕਿਹਦੇ ਨਾਲ ਆ ਪਤਾ ਨਹੀਂ ਲੱਗ ਰਿਹਾ। ਧਾਲੀਵਾਲ ਹੁਣੀ ਕਹਿੰਦੇ ਆ ਵੀ ਸ਼ਾਇਦ ਰੰਧਾਵਾ ਹੁਣੀ ਕਿ ਪਤਾ ਨਹੀਂ ਬਾਜਵਾ ਹੁਣੀ ਉਹ ਚੱਲੇ ਨੇ ਉਧਰਲੇ ਪਾਸੇ, ਭਾਜਪਾ ਵਾਲੇ ਪਾਸੇ ਨੂੰ ਜਿਹੜਾ ਉਹ ਚੱਲੇ ਨੇ। ਉਹਨਾਂ ਦੋਨਾਂ ਚੋਂ ਇੱਕ ਦਾ ਨਾਮ ਮੈਂ ਭੁੱਲ ਗਿਆ, ਉਹਨਾਂ ਨੇ ਕਿਹਦਾ ਨਾਮ ਜਿਹੜਾ ਉਹਨਾਂ ਚੋਂ ਲਿਆ, ਉਹ ਉਧਰ ਚੱਲੇ ਆ। ਇਹ ਨਾ ਕਾਂਗਰਸ ਵਾਲੇ ਕਹਿੰਦੇ ਵੀ 10 ਸਾਡੇ ਲਾਉਣ ਲੱਗੇ ਆ। ਆਮ ਆਦਮੀ ਪਾਰਟੀ ਵਾਲੇ ਆਪ ਪਿੱਟੀ ਜਾਂਦੇ ਆ ਵੀ ਸਾਡੇ ਤੇ ਆਪਰੇਸ਼ਨ ਲੋਟਸ ਜਿਹੜਾ ਉਹ ਚਲਾਇਆ, ਕਮਲ ਦਾ ਫੁੱਲ ਕਿਤੇ ਖਿਲਾ ਹੀ ਨਾ ਦੇਣ। ਇੱਧਰੋਂ ਇਹ ਹੋ ਜਾਂਦਾ, ਕੁਛ ਆਲਰੇਡੀ ਜਾਈ ਜਾ ਰਿਹਾ ਭਾਜਪਾ ਦੇ ਵਿੱਚ। ਸੋ ਭਾਜਪਾ ਸਟਰੋਂਗ ਹੋਣ ਦੀ ਪੂਰੀ ਕਵਾਇਦ ਦੇ ਵਿੱਚ, ਪੂਰੀ ਉਹਨਾਂ ਦਾ ਜ਼ੋਰ ਜਿਹੜਾ ਇਸ ਟਾਈਮ ਪੰਜਾਬ ਦੇ ਵਿੱਚ ਜਿਹੜਾ ਉਹ ਲੱਗਾ ਪਿਆ ਆ। ਉਹ ਕਹਿੰਦੇ ਵੀ ਮੈਨੂੰ ਲੱਗਦਾ ਉੱਤਰ ਦੇ ਸੂਬਿਆਂ ਦੇ ਵਿੱਚੋਂ ਸ਼ਾਇਦ ਇਹੀ ਇੱਕ ਸੂਬਾ ਜਿਹੜਾ ਉਹ ਰਹਿ ਗਿਆ ਹਾਂ, ਹੈ ਨਹੀਂ। ਜੰਮੂ ਕਸ਼ਮੀਰ ਨੂੰ ਉਹਨਾਂ ਨੇ 370 ਹਟਾ ਕੇ ਉਹਦੇ 3 ਟੋਟੇ ਕਰਕੇ ਨਵੀਆਂ 25 ਲੱਖ ਵੋਟਾਂ ਐਡ ਕਰਕੇ, ਉੱਥੇ ਤਾਂ ਸਿੰਘ ਹੈਗਾ ਉਹਨਾਂ ਕੋਲੇ, ਗੁਲਾਮ ਨਬੀ ਆਜ਼ਾਦ ਹੈਗੇ ਬੜੇ ਜਿਹੜੇ ਡਿਫਾਲਟਰ ਜਿਹੜੇ ਦੂਜੇ ਪਾਸਿਓਂ ਆ ਕੇ ਇੱਧਰਲੇ ਪਾਸੇ ਨੂੰ ਆਏ ਨੇ, ਉਹ ਉਸ ਤਰੀਕੇ ਦੇ ਨਾਲ ਹੈਗੇ ਆ। ਸੋ ਇਹ ਹੁਣ ਦੇਖਣਾ ਹੋਊਗਾ ਵੀ ਅੱਗੇ ਇੱਥੇ ਜਿਹੜਾ ਬਣਦਾ ਕੀ ਆ। ਇੱਕ ਦੂਜੇ ਦੇ ਉੱਤੇ ਹੁਣ ਤੌਹਮਤਾਂ ਦਾ ਦੌਰ ਜਿਹੜਾ ਆ ਉਹ ਪੰਜਾਬ ਦੇ ਵਿੱਚ ਚੱਲ ਰਿਹਾ ਆ। ਪੰਜਾਬ ਨੂੰ ਕੋਈ ਸੋਚ ਰਿਹਾ ਕਿ ਨਹੀਂ ਇਹ ਪਤਾ ਨਹੀਂ। ਹਰ ਇੱਕ ਨੂੰ ਇਸ ਟਾਈਮ ਆਪਣੀ ਪਾਰਟੀ ਵਿਸ਼ੇਸ਼ ਦੀ ਪਈ ਆ ਵੀ ਸਾਡੀ ਪਾਰਟੀ ਬਚੀ ਰਵੇ। ਕੀ ਹੋਊਗਾ, ਰਾਜਾ ਵੜਿੰਗ ਕਹਿੰਦਾ ਵੀ ਇਹਨਾਂ ਦੇ ਅੰਦਰ ਘਮਸਾਨ ਚੱਲਦਾ ਹੈ। ਹੁਣ ਇਹ ਨਹੀਂ ਪਤਾ ਵੀ ਕਿਹੜੇ ਹਵਾਲਿਆਂ ਦੇ ਨਾਲ ਕਹਿੰਦਾ, ਵੀ ਸ਼ਾਇਦ ਉਸੇ ਦੇ ਨਾਲ ਹੀ ਕਹੀ ਜਾਂਦਾ ਵੀ 10 ਜਾਣੇ ਸਾਡੇ ਨਾਲ ਗੱਲਾਂ ਜਿਹੜੀਆਂ ਉਹ ਕਰ ਰਹੇ ਆ। ਜਿੱਦਾਂ ਤੁਸੀਂ ਸ਼ੁਰੂਆਤ 'ਚ ਇਹ ਵੀ ਗੱਲ ਕਰੀ ਦਿੱਤੀ, ਉਹ ਚੀਜ਼ ਤੁਸੀਂ ਆਖਿਆ ਹੀ ਆ
ਵੀ ਭਾਈ ਜਿਨ੍ਹਾਂ ਕੋਲ 90 ਤੋਂ ਵੱਧ ਜਿਹੜੇ ਐਮਐਲਏ ਹੋਣ ਉਹਨਾਂ ਨੂੰ ਡਰ ਤਾਂ ਨਹੀਂ ਕਿਸੇ ਚੀਜ਼ ਦਾ ਬਿਲਕੁਲ ਵੀ ਨਹੀਂ। 5-10 ਜਿਹੜੇ ਉਹ ਭੰਨ ਲੈਣਗੇ, ਹੂੰ, ਪਰ ਇੱਕ ਐਜ਼ ਏ ਪਾਰਟੀ ਜੇ ਦੇਖੋ ਤਾਂ ਉਹ ਮਾੜੀ ਚੀਜ਼ ਆ ਹੂੰ, ਵੀ ਇੰਨੀ ਵੱਡੀ ਬਹੁਮਤ ਹੋਣ ਦੇ ਬਾਵਜੂਦ ਵੀ ਤੁਹਾਡੇ ਵਿੱਚ ਲੋਕ ਕੁਛ ਨਿਰਾਸ਼ ਨੇ, ਜੀ ਜਿਹੜੇ ਇੱਧਰ ਉੱਧਰ ਮੂੰਹ ਮਾਰਨ ਬਾਰੇ ਜਿਹੜਾ ਉਹ ਸੋਚ ਸੋਚ ਰਹੇ ਰਹੇ ਨੇ, ਆ, ਹਾਂ ਬਿਲਕੁਲ ਤੇ ਉਹਦੇ ਨਾਲ ਪਾਰਟੀ ਜ਼ਰੂਰ ਕਮਜ਼ੋਰ ਹੁੰਦੀ ਹੈ। ਇਹਦੇ ਵਿੱਚ ਤਾਂ ਹੂੰ, ਕੋਈ ਜਿਹੜੀਆਂ ਉਹ ਦੋ ਰਾਵਾਂ ਨਹੀਂ ਆ। ਨਹੀਂ ਤੇ ਭਾਜਪਾ ਵਾਲਿਆਂ ਨੂੰ ਇਹ ਪਤਾ ਹੈ ਵੀ ਉਹ ਲੌਂਗ ਟਰਮ ਗੇਮ ਖੇਲਦੇ ਆ, ਵਨ ਚਿਪ ਐਟ ਏ ਟਾਈਮ। ਉਹ ਵੱਡਾ ਹੂੰ, ਟੋਟਾ ਨਹੀਂ ਤੋੜਦੇ, ਜੀ ਹੌਲੀ 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 ਕਰਕੇ ਜਿਹੜਾ ਆ ਉਹ ਪੱਥਰ ਤਰਾਸ਼ਣ ਦੇ। ਬਿਲਕੁਲ ਇਹ ਇਸੇ ਤਰ੍ਹਾਂ ਹੀ ਆ। ਆਪਣਾ ਜਿਹੜਾ ਸਵਾਲ ਅੱਜ ਦੇ ਸ਼ੋਅ ਦਾ ਉਹ ਇਹੀ ਹੈ ਕਿ ਤੁਹਾਨੂੰ ਕੀ ਲੱਗਦਾ, ਤੁਸੀਂ ਇਹਨਾਂ ਜੋ ਪੰਜਾਬ ਦੇ ਵਿੱਚ ਚੱਲ ਰਿਹਾ ਲੰਘੇ ਹਫ਼ਤੇ ਦੇ ਵਿੱਚ ਹੋਇਆ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਬੀਜੇਪੀ ਦੀ ਪੋਲਿਟਿਕਸ ਦੇ ਹਿਸਾਬ ਨਾਲ ਦੇਖਦੇ ਹੋ, ਆਮ ਆਦਮੀ ਪਾਰਟੀ ਦੀ ਪੋਲਿਟਿਕਸ ਦੇ ਹਿਸਾਬ ਨਾਲ ਦੇਖਦੇ ਹੋ, ਕਿਵੇਂ ਦੇਖਦੇ ਹੋ? ਹੁਣ ਇਹਦੇ ਵਿੱਚ ਦੋ ਥਿਊਰੀਜ਼ ਨੇ। ਪਹਿਲੇ ਤਾਂ ਇਹ ਹੈ ਕਿ ਭਾਜਪਾ ਕੇਜਰੀਵਾਲ ਤੋਂ ਇਨਸਿਕਿਉਰ ਫੀਲ ਕਰਦੀ ਹੈ, ਗੁਜਰਾਤ 'ਚ ਵੀ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ। ਉਹ ਇਹਨਾਂ ਨੂੰ ਕਿਸੇ ਨਾ ਕਿਸੇ ਢੰਗ ਤਰੀਕੇ ਰਾਹੀਂ ਜਿਹੜਾ ਇੱਥੇ ਸਥਿਰ ਕਰਨਾ ਚਾਹੁੰਦੀ ਹੈ ਕਿ ਇਹ ਬੰਦੇ ਸਾਨੂੰ ਅੱਗੇ ਜਾ ਕੇ ਚੁਣੌਤੀ ਨਾ ਪੇਸ਼ ਕਰਨ। ਨਹੀਂ ਤਾਂ ਹੈ। ਦੂਜੀ ਗੱਲ ਇਹ ਹੈ ਕਿ ਮਹਾਰਾਸ਼ਟਰ ਦਾ ਜਿਹੜਾ ਐਪੀਸੋਡ ਵਾਪਰਿਆ ਨਾ, ਉਹਨੇ ਦੇਸ਼ ਭਰ ਦੇ ਜਿਹੜੇ ਸਿਆਸਤ ਦੇ ਵਿੱਚ ਮੌਜੂਦ ਲੋਕ ਨੇ ਜਾਂ ਸੱਤਾਧਾਰੀ ਨੇ ਖਾਸ ਕਰਕੇ, ਉਹਨਾਂ ਲੋਕਾਂ ਦੇ ਮਨਾਂ ਤੇ ਬਹੁਤ ਵੱਡਾ ਅਸਰ ਛੱਡਤਾ। ਉਹ ਐਪੀਸੋਡ ਕੀ ਹੋਇਆ ਕਿ ਏਕਨਾਥ ਸ਼ਿੰਦੇ ਜਿਹਦੀ ਸਰਕਾਰ ਸੀ, ਸ਼ਿਵ ਸੈਨਾ, ਐਨਸੀਪੀ ਤੇ ਕਾਂਗਰਸ ਉੱਥੇ ਸੱਤਾ ਦੇ ਵਿੱਚ ਸੀਗੀ। ਇਹਨਾਂ ਨੇ ਸ਼ਿਵ ਸੈਨਾ ਦਾ ਏਕਨਾਥ ਸ਼ਿੰਦੇ ਰਲਾਇਆ ਨਾਲ, 40 ਵਿਧਾਇਕ ਲਿਆਂਦੇ ਤੇ ਸਰਕਾਰ ਬਣਾ ਲਈ ਬੀਜੇਪੀ। ਇਸੇ ਚੀਜ਼ ਨੂੰ ਨਿਤਿਸ਼ ਕੁਮਾਰ ਨੂੰ ਇਸੇ ਚੀਜ਼ ਨੇ ਹਲੂਣਾ ਦਿੱਤਾ ਤੇ ਉਹਨੇ ਬੀਜੇਪੀ ਨਾਲੋਂ ਗੱਠਜੋੜ ਤੋੜ ਕੇ ਉਹਨੇ ਆਰਜੇਡੀ ਨਾਲ ਕਰ ਲਿਆ, ਕਾਂਗਰਸ ਨਾਲ ਕਰ ਲਿਆ। ਹੁਣ ਇੱਥੇ ਇਹਨਾਂ ਨੂੰ ਇਹੀ ਇਨਸਿਕਿਉਰਿਟੀ ਹੈ ਕਿ ਸਾਡੇ ਨਾਲ ਕਿਤੇ ਕੋਈ ਇਹ ਜੀ ਖੇਡ ਨਾ ਹੋ ਜਾਵੇ, ਸਾਡੇ ਨਾਲ ਕਿਤੇ ਕੋਈ ਬੀਜੇਪੀ ਇਸ ਤਰ੍ਹਾਂ ਨਾ ਕਰ ਜਾਵੇ। ਹਾਲਾਂਕਿ ਇੱਕ ਤਰਫਾ ਮੈਂਡੇਟ ਹੈ ਇੱਥੇ ਪੰਜਾਬ ਦੇ ਵਿੱਚ, ਇੱਥੇ ਉਹ ਜੀ ਖੇਡ ਹੋਣੀ, ਉਹ ਤਾਂ ਮਤਲਬ ਜੇ ਕੋਈ ਹੱਦੋਂ ਵੱਧ ਇਹਨਾਂ ਨੂੰ ਬੈਕ ਸਟੈਪ ਕਰ ਗਿਆ ਤਾਂ ਉਹਦਾ ਕਹਿਣਾ ਕੀ ਆ। ਹੁਣ ਉਹ ਤਾਂ ਏਕਨਾਥ ਸ਼ਿੰਦੇ ਨੇ ਵੀ ਕੀਤਾ ਉੱਥੇ ਮਹਾਰਾਸ਼ਟਰ ਦੇ ਵਿੱਚ। ਹੁਣ ਜੇ ਇਹਨਾਂ ਦਾ ਬੰਦਾ ਕੋਈ 50-60 ਲੈ 50 ਲੈ ਗਿਆ, 45 ਲੈ ਗਿਆ ਤੇ 10-15 ਇਹਦਾ ਮਤਲਬ ਫਿਰ ਤਾਂ ਪਾਰਟੀ ਬੇਕਾਬੂ ਆ, ਵੀ ਕਿਸੇ ਦਾ ਕੋਈ ਜਿਹੜਾ ਉਹ ਕੰਟਰੋਲ ਨਹੀਂ ਆ। ਉਦਾਂ ਇਹਦੀ ਨੌਬਤ ਲੱਗਦਾ ਨਹੀਂ ਜਿਹੜੀ ਉਹ ਆ ਸਕਦੀ। ਬਾਕੀ ਸਿਆਸਤ 'ਚ ਕਿਹਾ ਕੁਛ ਨਹੀਂ ਜਾਂਦਾ, ਪਰ ਇੰਨਾ ਵੱਡਾ ਉਥਲ ਪੁਥਲ ਹੋ ਜੇ ਇਹਦੀਆਂ ਕੀ ਆਸ ਰਹੀ ਸੰਭਾਵਨਾਵਾਂ। ਜੱਗੋ 13ਵੀਂ ਹੈ ਨਾ। ਹਾਂ, ਇਹ ਤਾਂ ਜੱਗੋ 13ਵੀਂ 14ਵੀਂ 15ਵੀਂ ਵਾਲੀ ਗੱਲ ਹੈ, 15ਵੀਂ ਵਾਲੀ ਗੱਲ ਹੈ। ਸੋ ਇਹ ਤਾਂ ਕਰਕੇ ਇਹ ਉਥਲ ਪੁਥਲ ਹੋ ਰਹੀ ਹੈ। ਪਰ ਅਸਲ ਦੇ ਵਿੱਚ ਜਿਹੜੇ ਪੰਜਾਬ ਦੇ ਲੋਕ ਆ ਉਹ ਕਹਿੰਦੇ ਯਾਰ ਸਰਕਾਰ ਨੂੰ ਇੰਨਾ ਰੈਕਟ ਕਰਨ ਦੀ ਲੋੜ ਨਹੀਂ। ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚ ਭਾਜਪਾ ਤੇ ਇੰਨਾ ਰੈਕਟ ਕਰਨ ਦੀ ਲੋੜ ਨਹੀਂ ਸੀ ਜਿੰਨਾ ਇਹਨਾਂ ਨੇ ਕੀਤਾ ਵਾ। ਇਹਦੇ ਕਰਕੇ ਇਹਨਾਂ ਦੀ ਆਪਣੀ ਆਲੋਚਨਾ ਹੀ ਹੋਈ ਹੈ, ਇਹਦੇ ਕਰਕੇ ਇਹਨਾਂ ਨੂੰ ਆਪ ਨੂੰ ਘੇਰੇ ਪਏ ਆ। ਠੀਕ ਹੈ, ਇਸ ਵੇਲੇ ਕਈ ਮੁਹਾਨ ਤੇ ਸਰਕਾਰ ਲੜ ਰਹੀ ਹੈ, ਭ੍ਰਿਸ਼ਟਾਚਾਰ ਦੇ ਮੁਹਾਨ ਤੇ। ਤੁਸੀਂ ਅੱਜ ਵੇਖੋ ਵਿਜੇਂਦਰ ਸਿੰਗਲਾ, ਉਹਦੇ 2 ਪਰਚਿਆਂ ਤੇ ਸੁਣਵਾਈਆਂ ਹੋਣੀਆਂ। ਫਿਰ ਰਾਣਾ ਕੇਪੀ ਦਾ ਮਸਲਾ ਉੱਠਿਆ ਆ। ਫਿਰ ਇਸੇ ਤਰ੍ਹਾਂ ਵਿਜੀਲੈਂਸ ਨੇ ਕਈ ਹੋਰ ਲੀਡਰਾਂ ਤੋਂ ਪੁੱਛ ਪੜਤਾਲ ਕੀਤੀ ਹੈ। ਮਤਲਬ ਜੇ ਤੁਸੀਂ ਭ੍ਰਿਸ਼ਟਾਚਾਰ ਦੀ ਲੜਾਈ ਨੂੰ ਦੇਖੋਗੇ ਤਾਂ ਸਰਕਾਰ ਤੁਹਾਨੂੰ ਫਰੰਟ ਫੁੱਟ ਤੇ ਨਜ਼ਰ ਆਊਗੀ। ਪਰ ਜੇ ਤੁਸੀਂ ਇਹਨੂੰ ਮੈਂਡੇਟ ਵਾਲੀ ਸਰਕਾਰ ਦੇ ਤੌਰ ਤੇ, ਇੱਕ ਸਥਾਈ ਤੇ ਇੱਕ ਸਥਾਪਿਤ ਤੇ ਇੱਕ ਤਕੜੇ ਫੈਸਲੇ ਲੈਣ ਵਾਲੀ ਸਰਕਾਰ ਦੇ ਤੌਰ ਤੇ ਦੇਖੋਗੇ, ਫਿਰ ਤੁਹਾਨੂੰ ਲੱਗੂਗਾ ਕਿ ਯਾਰ ਸਰਕਾਰ ਇੱਥੇ ਵੀ ਗਲਤ ਹੈ, ਇੱਥੇ ਵੀ ਸਹੀ ਹੈ ਤੇ ਇੱਥੇ ਵੀ ਆਹ ਗਲਤ ਕੀਤਾ। ਪਰ ਬੀਜੇਪੀ ਜਿਹੜੀ ਹੈ ਨਾ, ਉਹ ਮਤਲਬ 2 ਤਰ੍ਹਾਂ ਦਾ ਟੌਰਚਰ ਕਰ ਰਹੀ ਹੈ, ਮੈਂਟਲੀ ਵੀ ਇਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਹਿਲਾਇਆ ਜਾਵੇ। ਹੁਣ ਤੁਸੀਂ ਦੇਖੋ ਜਰਮਨੀ ਵਾਲਾ ਮਸਲਾ ਸੀ, ਹਾਲਾਂਕਿ ਸਾਰਾ ਕੁਝ ਚੁੱਪ ਚਾਂਦ ਹੋ ਗਿਆ, ਸਾਰਾ ਕੁਝ ਠੀਕ ਠਾਕ ਹੋ ਗਿਆ, ਟਿਕਾ ਹੋ ਗਿਆ ਸੀ। ਪਰ ਉਹ ਜਿਹੜੇ ਐਵੀਏਸ਼ਨ ਮੰਤਰੀ ਨੇ ਜੋਤੀਰਾਏ ਸਿੰਧੀਆ, ਉਹਨਾਂ ਨੇ ਐਨ ਵਿੱਚ ਛਾਲ ਮਾਰਤੀ। ਉਹ ਕਹਿੰਦੇ ਜੀ ਅਸੀਂ ਜਾਂਚ ਕਰਾਂਗੇ। ਨਿਕਲਣਾ ਕੀ ਹੈ ਜਾਂ ਹੋਣਾ ਕੀ, ਉਹ ਤਾਂ ਉਹੀ ਕੱਢਣਾ ਕੀ ਆ। ਹਾਂ, ਜਾਂ ਕੱਢਣਾ ਕੀ ਹੈ, ਜਾਂ ਮਤਲਬ ਸਰਕਾਰ ਦੇ ਇੰਟਰਸਟ ਕੀ ਨੇ, ਇਹ ਤਾਂ ਗੱਲ ਸਰਕਾਰ ਦੱਸ ਸਕਦੀ ਹੈ। ਪਰ ਇਹਨਾਂ ਜੋ ਪ੍ਰਕਰਨ ਨੇ, ਇਹਨਾਂ ਨੇ ਬਹੁਤ ਸਾਰੀਆਂ ਹੋਰ ਥਿਊਰੀਜ਼ ਨੂੰ ਜਨਮ ਦਿੱਤਾ ਤੇ ਇਹਨਾਂ ਨੇ ਇਸ ਥਿਊਰੀ ਨੂੰ ਵੀ ਥੋੜਾ ਜਿਹਾ ਪ੍ਰਬਲ ਕੀਤਾ ਕਿ ਅਰਵਿੰਦ ਕੇਜਰੀਵਾਲ ਆਪਣੀ ਪੋਲਿਟਿਕਸ ਵਾਸਤੇ ਕਿਤੇ ਪੰਜਾਬ ਗਵਰਨਮੈਂਟ ਦਾ ਯੂਜ਼ ਤਾਂ ਨਹੀਂ ਕਰ ਰਹੇ, ਕਿਤੇ ਮਾਨ ਸਾਹਿਬ ਨੂੰ ਵਰਤ ਤਾਂ ਨਹੀਂ ਰਹੇ। ਮਤਲਬ ਉਹਨਾਂ ਦੇ ਕੋਈ ਪਾਰਟੀ ਬੈਨੀਫਿਟਸ ਤਾਂ ਹੋ ਸਕਦੇ ਆ, ਪਰ ਪੰਜਾਬ ਜੇ ਪੰਜਾਬ ਪਰਸਪੈਕਟਿਵ ਤੋਂ ਦੇਖੀਏ ਤਾਂ ਇਹ ਗੱਲ ਪੰਜਾਬ ਦੇ ਪੱਖ ਦੇ ਵਿੱਚ ਨਹੀਂ ਜੀ। ਬਿਲਕੁਲ, ਕਿਸੇ ਮੁੱਖ ਮੰਤਰੀ ਦਾ ਇੰਨੇ ਉਦੋਂ ਮਮਤਾ ਬੈਨਰਜੀ ਨੂੰ, ਹੋਰ ਕਈਆਂ ਨੂੰ, ਜਿਹੜੇ ਵੀ ਭਾਜਪਾ ਦੇਖਦਾ ਵੀ ਜਿਹੜੇ ਇਹਨਾਂ ਦੇ ਕੱਟੜ, ਜਿਹੜੇ ਇਹਨਾਂ ਦੇ ਟੱਕਰ ਦੇ ਹੋ ਸਕਦੇ ਆ, ਉਹਨਾਂ ਨੂੰ ਬਦਨਾਮ ਕਰਨ ਦੀ ਇਹਨਾਂ ਦੀ ਪੂਰੀ ਕੋਸ਼ਿਸ਼ ਹਰ ਟਾਈਮ ਜਿਹੜੀ ਉਹ ਚੱਲਦੀ ਹੋਈ। ਉਹਦੇ ਵਿੱਚ ਹੀ ਜਿਹੜਾ ਭਗਵੰਤ ਮਾਨ ਵੀ ਆ, ਕਹਿ ਸਕਦੇ ਆ ਵੀ ਹੁਣ ਗੁਜਰਾਤ 'ਚ ਵੀ ਆਉਣੀਆਂ ਚੋਣਾਂ, ਹਿਮਾਚਲ ਦੇ ਵਿੱਚ ਵੀ ਜਿਹੜੀਆਂ ਹੋਣੀਆਂ ਆ, ਇੱਕ ਉੱਭਰ ਰਹੀ ਪਾਰਟੀ ਦੇ ਵਜੋਂ ਦੇਖਿਆ ਜਾ ਰਿਹਾ। ਫਤਵਾ ਮਿਲਦਾ ਉਸ ਹੱਕ 'ਚ ਨਹੀਂ, ਉਹ ਭਵਿੱਖ ਦੀ ਗੱਲ, ਪਰ ਉਹ ਦੇਖ ਰਹੇ ਆ।
ਉਹ ਇਹਨਾਂ ਨੂੰ ਸ਼ਬਦ ਵਰਤਿਆ ਜਾਂਦਾ, ਫਰੇਜ਼ ਵਰਤਿਆ ਜਾਂਦਾ, ਸਟਾਪ ਦੈਮ ਇਨ ਦੇਅਰ ਟਰੈਕਸ, ਵੀ ਭੱਜਣ ਤੋਂ ਪਹਿਲਾਂ ਹੀ ਜਿਹੜਾ ਉਹਨਾਂ ਨੂੰ ਉੱਥੇ ਹੀ ਡੱਕ ਲਓ, ਉੱਥੇ ਹੀ ਜਿਹੜਾ ਉਹ ਰੋਕ ਲਓ। ਇਹ ਭਾਜਪਾ ਇਸ ਟਾਈਮ ਇਹ ਵੀ ਚਾਲ ਦੇ ਵਿੱਚ ਜਿਹੜੀ ਉਹ ਨਾਲ ਦੇ ਨਾਲ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ ਵੀ ਉਹ ਕੋਸ਼ਿਸ਼ ਕਰਦੀ ਹੈ, ਉਹਨੇ ਕੀਤੀਆਂ ਪਹਿਲੋਂ ਵੀ, ਲੋਕਾਂ ਨੂੰ ਢਾਇਆ ਏਦਾਂ, ਤੇ ਇਹ ਕੋਸ਼ਿਸ਼ ਜਿਹੜੀ ਉਹ ਕਰਦੇ ਰਹਿਣਗੇ। ਤੇ ਓਬਵੀਅਸਲੀ ਫਿਰ ਨਿਸ਼ਾਨੇ ਦੇ ਉੱਤੇ ਭਗਵੰਤ ਮਾਨ ਜਿਹੜਾ ਉਹ ਰਹਿਣਾ ਹੀ ਆ। ਪੰਜਾਬ ਦੇ ਨਾਲ ਤਾਂ ਦਿੱਲੀ ਦੀ ਮੁੱਢ ਤੋਂ ਲੱਗਦੀ ਆਈ ਆ, ਇਸੇ ਕਰਕੇ ਸਾਡੀ ਤੇਰੇ ਨਾਲ ਬਣਦੀ ਨਹੀਂ ਸਰਕਾਰ। ਇਹ ਨਹੀਂ ਦਿੱਲੀ ਨੂੰ ਜਿਹੜਾ ਅਕਸਰ ਆਪਾਂ ਜਿਹੜਾ ਉਹ ਆਖਦੇ ਵੀ ਹਮੇਸ਼ਾ ਹੀ ਵਿਤਕਰਾ ਤੇ ਇੱਕ ਦੂਜੇ ਦਰਜੇ ਦੇ ਸੂਬੇ ਵਾਂਗੂ ਜਿਹੜਾ ਇਸ ਦੇ ਨਾਲ ਜਿਹੜਾ ਉਹ ਦੇਖਿਆ ਜਾਣਾ, ਉਹ ਜਿਹੜਾ ਹੋ ਰਿਹਾ ਆ। ਤੇ ਕੁਝ ਕਾਲਰ ਜਿਹੜੇ ਆਪਾਂ ਉਹਨਾਂ ਦੇ ਵਿਚਾਰ ਲੈਂਦੇ ਹਾਂ, ਤੇ ਸਰੋਤੇ ਤੁਸੀਂ ਵੀ ਵਿਚਾਰ ਸਾਂਝੇ ਕਰ ਸਕਦੇ ਹੋ 408 272 5200 4082725200। ਪ੍ਰਗਟ ਸਿੰਘ ਜੀ। ਹਾਂਜੀ, ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਉਹ ਜਹਾਜ਼ ਵਾਲਾ ਮੁੱਦਾ ਮੁੱਖ ਮੰਤਰੀ ਸਾਹਿਬ ਦਾ ਖਤਮ ਹੋ ਗਿਆ ਜੀ ਹੁਣ? ਨਹੀਂ, ਉਹਦੇ ਚ ਕੇਂਦਰ ਨੇ ਜਾਂਚ ਵਿੱਢਤੀ ਹੈ ਜੀ। ਅੱਛਾ, ਇੰਤਜ਼ਾਰ ਕਰੋ ਫਿਰ। ਹਾਂਜੀ। ਤੇ ਦੂਜੀ ਗੱਲ ਜੀ, ਤੁਸੀਂ ਵੇਖੋ ਜਿੰਨਾ ਵੀ ਜਦੋਂ ਦੀ ਸਰਕਾਰ ਬਣੀ ਆ, ਹਾਂਜੀ, ਆ ਪਹਿਲੀ ਵਾਰ MLA ਦੇ ਆ ਜਾਂ ਸੈਸ਼ਨ ਚ ਮਾੜੇ ਜੇ ਜਿੱਦਾਂ ਬੰਨ ਕੇ ਲਿਆਂਦੇ ਹੁੰਦੇ ਭਾਏ ਹੁੰਦੇ ਆ ਜੀ। ਕਵਰ ਵਿਜੇ ਪ੍ਰਤਾਪ ਸਿੰਘ ਗੱਲ ਕਰਨੀ ਚਾਹੁੰਦਾ ਹੁੰਦਾ, ਜਾਂ ਸੈਸ਼ਨ ਵਧਾ ਲਓ ਜਾਂ ਮੈਨੂੰ 5 ਮਿੰਟ ਹੀ ਮੌਕਾ ਦੇ ਲਓ, ਤੇ ਇਹਨਾਂ ਕੋਲ ਟਾਈਮ ਨਹੀਂ ਹੈਗਾ। ਤੇ ਕੋਈ ਇੱਕ ਵੀ ਕੰਮ ਦੱਸੋ ਜਿਹੜਾ ਇਹਨਾਂ ਕੇਜਰੀਵਾਲ ਦੀ ਮਰਜ਼ੀ ਤੋਂ ਬਗੈਰ ਕੀਤਾ ਹੋਵੇ। ਨਾ ਉਹ ਰਾਜ ਸਭਾ ਦੇ ਮੈਂਬਰ ਹੀ ਲੱਭਦੇ ਆ, ਨਾ ਆਪਣੇ ਉਹ ਜਿਹੜੇ 3 ਮੰਤਰੀ ਦੀਆਂ ਪਾਵਰਾਂ ਦਿੱਤੀਆਂ ਇੰਡਸਟਰੀਸਟ ਨੂੰ ਉਹ ਹੀ ਲੱਭਦੇ ਆ। ਜੀ। ਸਾਰੀ ਤੇ ਟੱਕੀ ਹੋ ਗਈ ਪੰਜਾਬ ਨੂੰ। ਇਸੇ ਕਰਕੇ ਤੇ ਲੋਕਾਂ ਨੇ ਇਹਨਾਂ ਨੂੰ ਸੰਗਰੂਰ ਤੋਂ ਹਰਾ ਕੇ ਦੱਸਿਆ ਵੀ ਬੰਦੇ ਦੇ ਪੁੱਤਾਂ ਨੂੰ ਚਲੋ ਸਹੀ ਹੈ, ਪੰਜਾਬ ਦੀ ਗੱਲ ਕਰੋ, ਦਿੱਲੀ ਨੂੰ ਨਾ ਭੱਜੋ। ਜੀ। ਦਿੱਲੀ ਵਾਲਾ ਤੇ ਇੱਥੇ ਆਣ ਕੇ ਇਹਨਾਂ ਨੂੰ ਮਿਲ ਸਕਦਾ। ਇਹਨਾਂ ਦਾ ਮਤਲਬ ਕੀ ਹੈ ਦਿੱਲੀ ਜਾਣ ਦਾ? ਉਹ ਸਾਰਾ ਵਿਖਾਵਾ ਹੀ ਹੈ ਸਾਰਾ। ਗੁਜਰਾਤ ਤੇ ਹਿਮਾਚਲ ਨੂੰ ਵੀ ਵੇਖੋ ਜੀ। ਤੇ ਇਸ ਕਰਕੇ ਭਗਵੰਤ ਮਾਨ ਨੂੰ ਤੇ ਉਹਨੇ ਜਿੱਦਾਂ ਪਿੰਡਾਂ 'ਚੋਂ ਬੋਰ ਲਾਉਂਦੇ ਹੁੰਦੇ ਕਿ ਸਾਂਸੀ ਬਿੱਲਾ ਨਿਕਲੂਗਾ ਤੇ ਫਸਾਵਾਂਗੇ, ਭਗਵੰਤ ਮਾਨ ਨੂੰ ਤੇ ਬਿੱਲੇ ਵਾਂਗੂ ਫਸਾ ਲਿਆ ਵੀ ਉਹ ਕੋਈ ਫੈਸਲਾ ਲੈ ਹੀ ਨਹੀਂ ਸਕਦਾ ਆਪਣੇ ਆਪ। DGP ਬਦਲੇ ਆ, ਆਪਣੇ ਐਡਵੋਕੇਟ ਜਨਰਲ ਬਦਲੇ ਆ, ਕਦੀ ਕਿੰਨੀ DC ਬਦਲੇ ਆ। ਜੀ। ਤੇ ਕਰਪਸ਼ਨ ਆਂਦੇ ਖਤਮ ਹੋ ਗਈ, ਕਿੱਥੇ ਹੋ ਗਈ ਹੈ? ਜਿਹੜੇ ਬੰਦੇ ਪੰਜਾਬ ਦੇ ਉਹਨਾਂ ਨੂੰ ਪੁੱਛੋ ਰੇਤਾ ਕੀ ਭਾਅ ਚੱਲਣ ਡਿਆ ਅੱਜ ਕੱਲ। ਜੀ। ਕੰਮ ਤੇ ਬਹਿ ਕੇ ਪੰਜਾਬ ਦੇ ਕਰੇ ਤੇ ਇਹ ਨਾ ਹੀ ਹਰਿਆ ਪੈਨ ਦਿਖਿਆ ਕਿਤੇ ਬਹੁਤਾ ਇਹਦਾ। ਜੀ। ਤੇ ਵਾਹਿਗੁਰੂ ਕਿਰਪਾ ਕਰੇ। ਤੁਹਾਡਾ ਧੰਨਵਾਦ ਜਿਹੜਾ ਤੁਸੀਂ ਆਵਾਜ਼ ਉਠਾਉਂਦੇ ਰਹਿੰਦੇ ਜੇ। ਤੁਹਾਡੀ ਆਵਾਜ਼ ਸੁਣ ਕੇ ਕਿਤੇ ਹੋ ਰਿਹਾ ਭਗਵੰਤ ਮਾਨ ਪੰਜਾਬ 'ਚ ਬਹਿ ਜੇ। ਧੰਨਵਾਦ ਜੀ। ਠੀਕ ਹੈ ਜੀ, ਬਹੁਤ ਧੰਨਵਾਦ। ਦੇਖੋ, ਜਿਸ ਤਰੀਕੇ ਦੇ ਨਾਲ ਇਹ ਚੀਜ਼ਾਂ ਵਾਪਰ ਰਹੀਆਂ ਨੇ, ਸਰਕਾਰ ਦਾ ਕਈ, ਮੈਂ ਪਹਿਲਾਂ ਹੀ ਕਹਿ ਕੇ ਹਟਿਆ ਵਾਂ ਕਿ ਸਰਕਾਰ ਦਾ ਕਈ ਮੁਹਾਣਾ ਤੇ ਬੜਾ ਜ਼ਿਆਦਾ ਕ੍ਰਿਟਿਕ ਹੋ ਰਿਹਾ, ਬੜੀ ਆਲੋਚਨਾ ਹੋ ਰਹੀ ਹੈ। ਜਦੋਂ ਰਾਜਪਾਲ ਬਾਰਡਰ ਤੇ ਜਾ ਕੇ ਤੇ ਇਹ ਗੱਲ ਕਹਿ ਰਹੇ ਸੀਗੇ ਕਿ ਪੰਜਾਬ ਸਰਕਾਰ ਤੋਂ ਕੁਝ ਲੋਟ ਨਹੀਂ ਆ ਰਿਹਾ, ਇਹਨਾਂ ਕੋਲੇ ਸਥਿਰ ਅਫਸਰਸ਼ਾਹੀ ਹੈ ਨਹੀਂ, ਉਹਨਾਂ ਦਾ ਨਿਸ਼ਾਨਾ DGP ਵੱਲ ਸੀਗਾ, ਉਹਨਾਂ ਦਾ ਨਿਸ਼ਾਨਾ ਐਡਵੋਕੇਟ ਜਨਰਲ ਵੱਲ ਸੀਗਾ ਕਿ ਇਹਨਾਂ ਕੋਲੇ ਸਥਿਰ ਬੰਦੇ ਹੈ ਨਹੀਂ, ਇਹ ਸਰਕਾਰ ਕੀ ਚਲਾਉਣਗੇ। ਉਸ ਤੋਂ ਬਾਅਦ ਰਾਜਪਾਲ ਇੱਥੇ ਨਹੀਂ ਰੁਕੇ, ਉਹ ਕਹਿੰਦੇ ਕਿ ਜਿਹੜੀ ਮਾਈਨਿੰਗ ਹੋ ਰਹੀ ਹੈ, ਮਾਈਨਿੰਗ ਪੰਜਾਬ ਸਰਕਾਰ ਕਰਵਾ ਰਹੀ ਹੈ। ਉਹ ਕਹਿੰਦੇ ਕਿ ਨਸ਼ਾ ਇਹਨਾਂ ਤੋਂ ਰੁਕਦਾ ਨਹੀਂ। ਹੁਣ ਦੇਖੋ, ਨਸ਼ਾ ਦੇਖਿਆ ਜਾਵੇ ਤਾਂ ਉਹ ਤਾਂ ਕੌਮਾਂਤਰੀ ਸਰਹੱਦ ਹੈ, BSF ਕੋਲੇ ਉਹਦਾ ਚਾਰਜ ਹੈ, ਸਰਕਾਰ ਦਾ ਤਾਂ ਉਹ 'ਚ ਰੋਲ ਹੀ ਘੱਟ ਹੈ। ਪਰ ਇਹਨਾਂ ਨੇ ਆਪਣੀ ਸਰਕਾਰ ਨੂੰ ਉਸ ਮਸਲੇ ਤੇ ਸਰਕਾਰ ਨੇ ਆਪਣੀ ਟਿੱਪਣੀ ਨਹੀਂ ਕੀਤੀ, ਆਪਣਾ ਪੱਖ ਨਹੀਂ ਰੱਖਿਆ। ਦੂਜਾ ਕਿੰਤੂ ਇਹਨਾਂ ਨੇ ਵੀ ਨਹੀਂ ਕੀਤਾ ਵੀ ਰਾਜਪਾਲ ਕਿਉਂ ਸਰਹੱਦੀ ਦੌਰੇ ਕਰ ਰਿਹਾ, ਰਾਜਪਾਲ ਦਾ ਕੀ ਇੰਟਰਸਟ ਹੈ ਨਸ਼ੇ ਦੇ ਮਸਲੇ ਦੇ ਵਿੱਚ ਜਾਂ ਹੋਰਨਾਂ ਮਸਲਿਆਂ ਦੇ ਵਿੱਚ। ਸੋ ਇਸੇ ਕਰਕੇ ਅਸੀਂ ਤੁਹਾਡੀ ਰਾਏ ਮੰਗ ਰਹੇ ਹਾਂ ਕਿ ਕੀ ਤੁਹਾਨੂੰ ਕੀ ਲੱਗਦਾ ਕਿ ਜੋ ਪੰਜਾਬ ਦੇ ਵਿੱਚ ਚੱਲ ਰਿਹਾ, ਜੋ ਸਿਆਸੀ ਨੌਟੰਕੀ ਜਾਂ ਡਰਾਮੇਬਾਜ਼ੀ ਹੋ ਰਹੀ ਹੈ, ਉਹਦੇ ਪਿੱਛੇ ਕੌਣ ਹੈ, ਕੀ ਚੀਜ਼ ਹੈ, ਕੀ ਰੀਜ਼ਨ ਹੈ। ਸਟੂਡੀਓ ਦਾ ਨੰਬਰ ਹੈ 408 272 5200। ਸਾਡੇ ਨਾਲ ਆਲਰੇਡੀ ਕੁਝ ਕਾਲਰਸ ਜੁੜੇ ਹੋਏ ਨੇ, ਉਹਨਾਂ ਦੀ ਰਾਏ ਨੂੰ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਦੇ ਹਾਂ। ਜੋਗਾ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਮੈਂ ਇਹ ਜਵਾਬ ਜੀ ਵੀ ਕਹਾਂ ਜੀ ਵੀ ਜਿਹੜਾ ਭਗਵਾਨ ਸਾਨੂੰ ਇਹ ਓਵਰ ਕੌਨਫੀਡੈਂਸ ਚੱਲਦਾ ਜ਼ਿਆਦਾ। ਓਵਰ ਕੌਨਫੀਡੈਂਸ ਆਪਣੇ ਵਿਸ਼ਵਾਸ ਨਾ ਹੋਵੇ, ਜੋ ਮੈਂ ਕਹਿੰਦਾ ਉਹ ਸਭ ਕੁਝ ਹੋ ਜਾਣਾ। ਮੈਂ ਹੁਣ ਮੇਰੀ ਨੀਰੀ ਆ ਗਈ, ਮੈਂ ਇਹਨੇ ਮੈਂ ਜਨ ਗਏ। ਦੇਖੋ ਕਹਿਣਾ ਬਲ 17,000 ਕਰੋੜ ਦਾ ਬਿਜਲੀ ਦਾ ਪੰਜਾ ਸੇ ਬਿੱਲ ਹੈ ਜੀ, ਅੱਜ ਹੈਗਾ ਕਿ ਪਾਵਰਕਾਮ ਹੈ ਜੀ। ਫਿਰ ਜਿਸ ਵੇਲੇ ਤੁਹਾਡੇ ਪਾਸ ਕਰਨਾ ਤੁਹਾਡਾ ਖਜ਼ਾਨਾ ਹੈ ਕੋਈ ਨਹੀਂ, ਫਿਰ ਤੁਸੀਂ ਬੁਣੀਆਂ ਨੂੰ 1000 ਰੁਪਇਆ ਦੇਣ ਦਾ ਵਾਅਦਾ ਕਰੀ ਜਾਂਦੇ ਆ।
ਇਹ ਧੀਰਜ ਤੇ ਚੱਲਣਾ ਚਾਹੀਦਾ, ਟਿਕ ਕੇ ਚੱਲਣਾ ਚਾਹੀਦਾ। ਇਹਨੇ ਕੇਸ ਖਲਾਰਾ ਪਾ ਲਿਆ, ਖਲਾਰੇ ਨੂੰ ਇਹਦੇ ਖਲਾਰੇ ਚ ਇਹਨਾਂ ਨੂੰ ਇਹ ਘੇਰ ਜਾਣਾ ਜੀ। ਕਹਿੰਦਾ ਕਿ ਦੁਨੀਆ ਪਾਰਟ ਤੇ ਅੱਗੇ ਇਸ ਗੱਲ ਦੇ ਬਹਾਨੇ ਚਾਉਣਗੇ ਅਸੀਂ। ਇਸ ਤਰ੍ਹਾਂ ਜੇ ਥੋੜੀ ਐਕਸ਼ਨ ਤਾਂ ਚੱਲਦਾ, ਧੀਰਜ ਨਾਲ ਚੱਲਦਾ, ਇਹ ਟਿਕ ਟਿਕ ਕੇ ਕੰਮ ਕਰਦਾ। ਇੱਕ ਕੰਮ ਜੋ ਹੋਟੇ ਐਡਮਿਨਿਸਟ੍ਰੇਟ ਤੇ ਸੁਧਾਰ ਕਰਦਾ ਹੈ, ਐਡਮਿਨਿਸਟ੍ਰੇਸ਼ਨ ਵਿੱਚ ਸੁਧਾਰ ਕਰਦਾ, ਲੋਕਾਂ ਦੀਆਂ ਜੇ ਮੰਗਾਂ ਸੁਣਦਾ। ਇੰਨੇ ਜਿਹੜੇ ਗੱਫੇ ਦੇਣੇ, ਜੇ ਤੁਹਾਨੂੰ ਪਤਾ ਪਹਿਲੀ ਇਸ ਤਰ੍ਹਾਂ ਵੀ ਇਹ ਕੰਮ ਕਰਦੀਆਂ ਸੀ ਜੀ। ਕਹਿੰਦਾ ਮਤਲਬ ਮੁੱਖ ਦੇ ਗੱਫੇ ਦੇਣੇ, ਇੱਥੇ ਆ ਕੇ ਕਹਿੰਦੇ ਜਿਹੜੀ ਥੱਲੇ ਲੱਗ ਗਿਆ। ਮੈਂ ਇਹ ਗੱਲ ਕਰਨਾ, ਇਹ ਤੇਜ਼ ਜ਼ਿਆਦਾ ਚੱਲ ਗਿਆ ਜੀ, ਤੇਜ਼ ਜਾਣੇ ਆਪਣੇ ਘਿਰੀ ਜਾਂਦਾ। ਮਿਹਰਬਾਨੀ ਜੀ, ਥੈਂਕ ਯੂ। ਇਹਦੇ ਵਿੱਚ ਜਦੋਂ ਕਿਸੇ ਨੂੰ ਕੋਈ ਏਡਾ ਵੱਡਾ ਜੇਤੂ ਫਰਮਾਨ ਮਿਲਿਆ ਹੁੰਦਾ, ਹੰਕਾਰ ਆ ਜਾਣਾ ਜਾਂ ਓਵਰ ਕੌਨਫੀਡੈਂਸ ਹੋ ਜਾਣਾ ਨਾਰਮਲੀ ਇਹ ਸੁਭਾਵਿਕ ਜੀ ਗੱਲ ਆ। ਪਰ ਉੱਥੇ ਹੀ ਅੰਤਰ ਹੁੰਦਾ, ਇੱਕ ਚੰਗੇ ਤੇ ਇੱਕ ਕਹਿ ਲਓ ਵੀ ਇੱਕ ਸੁਲਝੇ ਹੋਏ ਤੇ ਇੱਕ ਆਮ ਜਿਹੜੇ ਆ ਸੋਚਣ ਵਾਲੇ ਬੰਦੇ ਦੇ ਵਿੱਚ। ਵੀ ਚਾਹੇ ਹਨੇਰੀ ਚੱਲੀ ਆ ਅੱਜ, ਹਨੇਰੀ ਹਮੇਸ਼ਾ ਨਹੀਂ ਚੱਲਦੀ ਰਹਿੰਦੀ, ਥੰਮ ਜਾਂਦੀ ਆ। ਉਹ ਜਿਹੜਾ ਖੜੋਤ ਲੋਕ ਸਭਾ ਚ ਲੋਕਾਂ ਨੇ ਜਿਹੜਾ ਉਹ ਦਿਖਾਈ ਦਿੱਤਾ, ਸਮਝਣਾ ਜਿਹੜਾ ਉਹਨਾਂ ਨੂੰ ਚਾਹੀਦਾ। ਇਹ ਵੀ ਚਲੋ ਇਸ ਗੱਲ ਦੇ ਵਿੱਚ ਹੈ ਵੀ ਸ਼ਾਇਦ ਸੋਚਦੇ ਵੀ ਜਿੱਦਾਂ ਆਪਾਂ ਕਰੀਏ ਵੀ ਉਹ ਇਹਨਾਂ ਦੇ ਹੱਕ ਦੇ ਵਿੱਚ ਜਿਹੜੀ ਉਹ ਗੱਲ ਕਰੀਏ ਤੇ ਉਹ ਹੋਵੇ। ਹਰ ਵਾਰੀ ਏਦਾਂ ਨਹੀਂ ਹੁੰਦਾ, ਸਿਆਸਤ ਏਦਾਂ ਨਹੀਂ ਚੱਲਦੀ, ਰੀਅਲ ਲਾਈਫ ਏਦਾਂ ਨਹੀਂ ਜਿਹੜੀ ਹੁੰਦੀ। ਉਹਦੇ ਵਿੱਚ ਉਤਾਰ ਚੜਾਵ ਜਿਹੜੇ ਉਹ ਚੱਲਦੇ ਆ। ਤੁਹਾਨੂੰ ਬੜਾ ਕੈਲਕੂਲੇਟਿਡ ਕੰਮ ਇਹਦੇ ਵਿੱਚ ਜਿਹੜਾ ਉਹ ਕਰਨਾ ਪੈਂਦਾ ਆ। ਪਰ ਇੱਥੇ ਦੂਜਾ ਕਨਸੈਪਟ ਇਹ ਵੀ ਹੈ ਨਾਲ, ਕਹਿੰਦੇ ਵੀ ਜੇ ਫਿਰ ਸਾਰਾ ਕੁਝ ਉਦਾਂ ਹੀ ਕਰਨਾ, ਉਹ ਤਾਂ ਪਹਿਲਾਂ ਵੀ ਐਸਟੈਬਲਿਸ਼ਡ ਪਾਰਟੀਆਂ ਉਦਾਂ ਹੀ ਕਰੀ ਜਾਂਦੀਆਂ ਸੀ। ਫਿਰ ਨਵਾਂ ਕੀ ਆ? ਫਿਰ ਚਲੋ ਆਲੋਚਨਾ ਹੁੰਦੀ ਹੈ ਬਦਲਾਅ ਦੇ ਨਾਂ ਨੂੰ ਲੈ ਕੇ। ਆਪਾਂ ਬਹੁਤ ਵਾਰੀ ਜਿਹੜਾ ਉਹ ਦੇਖਦੇ ਵੀ ਆਹ ਦੇਖੋ ਜੀ, ਆਹ ਆ ਗਿਆ ਬਦਲਾਵ, ਆਹ ਆ ਗਿਆ ਬਦਲਾਵ। ਪਰ ਕੀ ਐਕਚੁਅਲ ਦੇ ਵਿੱਚ ਇਹ ਸਾਰਾ ਕੁਝ ਹੋ ਸਕੂਗਾ ਕਿ ਨਹੀਂ? ਅਜੇ ਤਾਂ ਵਿਚਾਰਿਆਂ ਨੂੰ ਆਪਣੇ ਲਾਲੇ ਪਏ ਆ ਵੀ 5 ਸਾਲ ਅਸੀਂ ਸਰਕਾਰ ਵੀ ਕੱਢਾਂਗੇ ਕਿ ਨਹੀਂ। ਅਜੇ ਤਾਂ ਕੁਛ ਮਹੀਨੇ ਹੋਏ ਸਰਕਾਰ ਬਣੀ ਨੂੰ, ਤੇ ਡਰ ਇਹ ਖਾਈ ਜਾਂਦਾ ਹੈ ਵੀ ਇਹਨਾਂ ਦੇ ਉੱਤੇ ਆਪਰੇਸ਼ਨ ਲੋਟਸ ਨਾ ਹੁਣੇ ਹੀ ਚੱਲ ਜਾਵੇ 90 ਸੀਟਾਂ ਜਿੱਤਣ ਤੋਂ ਬਾਅਦ ਦੇ ਵਿੱਚ ਵੀ। ਤਾਂ ਗਾਂ ਪਤਾ ਨਹੀਂ ਅਗਲੇ 4.5 ਸਾਲ ਕਿੱਦਾਂ ਜਿਹੜਾ ਉਹ ਨਿਕਲਦੇ ਆ। ਜੀ ਇੱਕ ਐਂਗਲ ਤੋਂ ਹੋਰ ਵੀ ਤੁਹਾਨੂੰ ਇਸ ਗੱਲ ਨੂੰ ਪੜ੍ਹਨਾ ਪੈਣਾ, ਵੇਖਣਾ ਪੈਣਾ ਕਿ ਆਮ ਆਦਮੀ ਪਾਰਟੀ ਵਾਲੇ ਐਡਵੋਕੇਟ ਜਨਰਲ ਨੂੰ ਲਾਉਣ ਦੇ ਮਾਮਲੇ ਦੇ ਵਿੱਚ ਤੇ ਦੂਜੇ ਪਾਸੇ ਪੰਜਾਬ ਦੇ ਡੀਜੀਪੀ ਨੂੰ ਲਾਉਣ ਦੇ ਮਾਮਲੇ ਦੇ ਵਿੱਚ, BSF ਦਾ ਜਿਹੜਾ ਘੇਰਾ ਵਧਾਇਆ ਉਸ ਮਾਮਲੇ ਦੇ ਵਿੱਚ, ਰਾਜਪਾਲ ਦੇ ਸਰਹੱਦੀ ਦੌਰਿਆਂ ਦੇ ਮਾਮਲੇ ਦੇ ਵਿੱਚ, ਡੈਮ ਸੇਫਟੀ ਬਿੱਲ ਦੇ ਮਾਮਲੇ ਦੇ ਵਿੱਚ, ਬਿਜਲੀ ਸੋਧ ਬਿੱਲ ਦੇ ਮਾਮਲੇ ਦੇ ਵਿੱਚ, ਇੱਥੇ ਥੋੜੀ ਜਿਹੀ ਐਕਟੀਵਿਟੀ ਇਹਨਾਂ ਨੇ ਘੱਟ ਦਿਖਾਈ, ਘੱਟ ਐਕਟਿਵ ਦਿਸੇ, ਜਦਕਿ ਸਿੱਧੇ ਬੀਜੇਪੀ ਦੇ ਏਜੰਡੇ ਨਾਲ ਮੈਚ ਕਰਦੇ। ਤੁਸੀਂ ਦੇਖੋ ਜੀ 50 ਕਿਲੋਮੀਟਰ ਬੀਜੇਪੀ ਬਸ BSF ਪੰਜਾਬ ਚ ਆ ਜੂਗੀ ਤੇ ਪੰਜਾਬ ਕਿੰਨਾ ਕੁ ਬਚੂਗਾ? ਕਿੰਨੇ ਜ਼ਿਲ੍ਹੇ? 22 ਜ਼ਿਲ੍ਹਿਆਂ ਦੇ ਵਿੱਚੋਂ ਸਿੱਧੇ ਤੌਰ ਤੇ 15-16 ਜ਼ਿਲ੍ਹੇ ਇਹ ਜਿਹੇ ਹੈ ਜਿਹੜੇ ਉਹਦੀ ਯਾਦ ਦੇ ਵਿੱਚ ਆ ਸਕਦੇ। ਜੀ ਆਪਣੇ ਨਾਲ ਕਾਲਰ ਜੁੜੇ ਨੇ ਰਾਜਾ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਭਾਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਕੁਐਸਚਨ ਸੀਗਾ ਇਹ ਵੀ ਪ੍ਰਵੀਨ ਭਾਜੀ, ਜਿਹੜਾ ਜੋ ਸਰਕਾਰ ਦੇ ਵਿੱਚ ਇਸ ਵੇਲੇ ਜਿਹੜਾ ਗ੍ਰਿਫਤਾਰੀਆਂ ਹੋ ਰਹੀਆਂ ਵੱਖਰੇ ਵੱਖਰੇ ਲੀਡਰਸ਼ਿਪ ਦੀਆਂ, ਜਾਂ ਕਾਂਗਰਸ ਦੀਆਂ ਜਾਂ ਅਕਾਲੀ ਦਲ ਦੀਆਂ ਵੀ ਹੋਣੀਆਂ ਹੁਣ, ਇਹਦੇ ਨਾਲ ਪੰਜਾਬ ਨੂੰ ਕੋਈ ਫਾਇਦਾ ਹੈ ਜਾਂ ਪੰਜਾਬ ਦੇ ਰੈਵਨਿਊ ਦੇ ਵਿੱਚ ਕੋਈ ਵਾਧਾ ਹੋਣ ਦੀ ਆਸ ਸਾਨੂੰ ਲੱਗਦੀ ਹੈ? ਕਿਉਂਕਿ ਜਿੱਦਾਂ ਹੁਣ ਆਸ਼ੂ ਰਸੂ ਫੜਿਆ, ਕਹਿੰਦੇ ਜੀ ਉਹਨੇ 3,000 ਕਰੋੜ ਖਾ ਲਿਆ। ਧਰਮਸੋਤ ਸੀਗਾ, ਧਰਮਸੋਤ ਨੂੰ ਵੀ ਇਹੀ ਗੱਲ ਕਹਿੰਦੇ। 1.5 ਮਹੀਨੇ ਪਿੱਛੋਂ ਜ਼ਮਾਨਤ ਕਰਾ ਕੇ ਬਾਹਰ ਆ ਜਾਣਾ, ਕੇਸ ਚੱਲੀ ਜਾਣਾ, 20 ਸਾਲ ਚੱਲ ਲਵੇ, 15 ਸਾਲ ਚੱਲ ਲਵੇ, ਸੇਮ ਥਿੰਗ ਹੋਣੀ ਆ। ਬਾਕੀ ਬੰਦਿਆਂ ਨਾਲ ਵੀ ਇੱਦਾਂ ਹੋਣੀ ਆ, ਜਿਹੜੇ ਜਾਣ ਜਾ ਰਹੇ ਜਾਂ ਆ ਰਹੇ ਆ, ਇੱਦਾਂ ਹੀ ਚੱਲਣਾ। ਇਹ ਤੁਹਾਨੂੰ ਕੀ ਲੱਗਦਾ ਵੀ ਹੋਊਗਾ ਇਹਨਾਂ ਕੋਈ ਪੈਸੇ ਜਿਹੜੇ ਉਹਨਾਂ ਨੇ ਖਾਧੇ ਆ, ਕੋਈ ਇੱਦਾਂ ਦਾ ਵੇ ਹੈਗਾ ਵੀ ਉਹਨੂੰ ਉਹ ਪੈਸੇ ਮੁੜੇ ਆਉਣਗੇ ਸਟੇਟ ਦੇ ਵਾਸਤੇ? ਦੇਖੋ ਇਹ ਰਾਜਾ ਜੀ ਗੱਲ ਇਹ ਹੈ ਵੀ ਜੇ ਤਾਂ ਇਹਨਾਂ ਮਸਲਿਆਂ ਦੇ ਵਿੱਚ ਸਰਕਾਰ ਕਰਦੀ ਕੁਛ ਨਹੀਂ ਤਾਂ ਉਸ ਚੀਜ਼ ਨੂੰ ਹੱਲਾਸ਼ੇਰੀ ਬਹੁਤ ਮਿਲਦੀ ਹੈ। ਐਂ ਤਾਂ ਫਿਰ ਪੰਜਾਬ ਨੂੰ ਲੁੱਟਣ ਵਾਲਾ ਬੰਦਾ ਕਹੂਗਾ ਰੁਪਈਆ ਬਣਾਓ 10-12 ਹਜ਼ਾਰ ਕਰੋੜ ਰੁਪਈਆ, ਤੇ ਉਸ ਤੋਂ ਬਾਅਦ ਤੁਹਾਨੂੰ ਕਿਹੜਾ ਕਿਸੇ ਨੇ ਪੁੱਛਣਾ, ਆਓ ਬਾ ਜ਼ਮਾਨਤ ਲੈ ਕੇ ਬਾਹਰ ਰਹੀ ਚੱਲਾਂਗੇ, 20 ਸਾਲ ਕੇਸ ਲੜ ਲਾਂਗੇ। ਪਰ ਇਹ ਕਾਨੂੰਨ 'ਚ ਸੋਧ ਕਰਨੀ ਪੈਣੀ ਹੈ ਵੀ ਜੇ ਕੋਈ ਬੰਦਾ ਕਨਵਿਕਟਡ ਹੁੰਦਾ ਕਿਸੇ ਭ੍ਰਿਸ਼ਟਾਚਾਰ ਦੇ ਮਸਲੇ ਦੇ ਵਿੱਚ ਤਾਂ ਉਹਦੇ ਅਸਾਸੇ ਜ਼ਬਤ ਕੀਤੇ ਜਾਣ। ਹੁਣ ਪ੍ਰੋਪਰਟੀਜ਼ ਤਾਂ ਭ੍ਰਿਸ਼ਟਾਚਾਰ ਦੇ ਕੇਸ ਦੇ ਵਿੱਚ ਅਟੈਚ ਹੋ ਰਹੀਆਂ, ਮਤਲਬ ਕਈ ਅਫਸਰਾਂ ਨੇ ਕੀਤੀਆਂ ਇਹਨਾਂ ਨੇ, ਜਿਹੜੇ ਅਫਸਰ 1-2 ਜ਼ਿਆਦਾ ਵੱਡੇ ਕੇਸਾਂ ਦੇ ਵਿੱਚ ਆ, ਉਹਨਾਂ ਦੀਆਂ ਕਈ ਨਜਾਇਜ਼ ਜਿਹੜੀਆਂ ਜਾਇਦਾਦਾਂ ਉਹ ਅਟੈਚ ਹੋਈਆਂ। ਰਹੀ ਗੱਲ ਜਿਹੜਾ ਆਸ਼ੂ ਦਾ ਮਸਲਾ ਹੈਗਾ 2000 ਕਰੋੜ ਰੁਪਏ ਦੇ ਘੁਟਾਲੇ ਦਾ, ਉਹਦੇ ਵਿੱਚ ਪਾਤਾਂ ਹਾਲੇ ਹੋਰ ਵੀ ਖੁੱਲਣੀਆਂ ਬਾਕੀ ਹੈ। ਆਸ਼ੂ ਤੇ ਕਾਰਵਾਈ ਹੋਊ ਜਾਂ ਜ਼ਮਾਨਤ ਮਿਲੂ ਜਾਂ ਨਾ ਮਿਲੂ, ਪਰ ਘੱਟੋ ਘੱਟ ਇੱਕ ਹੋਰ ਆਸ਼ੂ ਤਾਂ ਨਾ ਪੈਦਾ ਹੋਊ ਜੇ ਜਿਹੀਆਂ ਕਾਰਵਾਈਆਂ ਹੋਣਗੀਆਂ
ਭ੍ਰਿਸ਼ਟਾਚਾਰ ਦੇ ਵਿੱਚ ਰਾਜਾ ਜ਼ਿਆਦਾ ਜੀ ਜ਼ਿਆਦਾ ਇਦਾਂ ਹੋਵੇ ਪ੍ਰਵੀਨ ਜੀ, ਮੈਂ ਜਿੱਦਾਂ ਚਲੋ ਜਿੱਦਾਂ ਹਾਂਜੀ ਹੁਣ ਉਹਨਾਂ ਕੋਲ ਮੈਜੋਰਟੀ ਆ ਵਿਧਾਨ ਜੀ ਸਭਾ ਦੇ ਵਿੱਚ, ਹਾਂ ਹੁਣ ਇਹ ਲਿਆ ਸਕਦੇ ਨੇ ਇਹ ਸਹੀ ਕੋਈ ਹੈ, ਬਿਲਕੁਲ। ਕਾਨੂੰਨ ਲਿਆ ਕੇ ਜੇ ਤੁਸੀਂ ਇੰਨਾ ਖਾਧਾ ਜਾਂ ਉਹਨਾਂ ਦੇ, ਕਿਉਂਕਿ ਇਦਾਂ ਦਾ ਕੋਈ ਕਾਨੂੰਨ ਹੈ ਨਹੀਂਗਾ ਵੀ ਹੈ ਤੁਸੀਂ ਨੀਗਾ, ਉਹਨਾਂ ਜੀ ਤੋਂ ਪੈਸੇ ਵਾਪਸ ਮੰਗਵਾ ਲਓ। ਇਹ ਤਾਂ ਸਿਰਫ ਫੜ ਕੇ ਤੁਸੀਂ ਛੱਡਣ ਵਾਲੀ ਗੱਲ ਆ। ਅੱਜ ਤੁਸੀਂ 2 ਮਹੀਨੇ ਰਹਿ ਕੇ ਹੁਣ ਧਰਮ ਸੋਧ ਆ ਗਿਆ ਬਾਹਰ, ਹਾਂਜੀ ਦੈਟਸ ਮੁੜ ਕੇ ਉਦਾਂ ਦਾ ਘੁੰਮਦਾ ਜਿੱਦਾਂ ਹੁਣ ਸਿੰਗਲਾ ਇਹਨਾਂ ਦਾ ਬੰਦਾ ਸਿੰਗਲਾ ਆਪੇ ਫੜਿਆ, ਆਪੇ ਹੁਣ ਉਹਨਾਂ ਦੀਆਂ ਮੀਟਿੰਗਾਂ 'ਚ ਉਹਨਾਂ ਦੀਆਂ ਸਾਰੀਆਂ ਜਾਈ ਜਾ ਰਿਹਾ। ਜਾਈ ਤੇ ਜਾਂਦਾ ਉਹ ਲੋਕਾਂ ਨੂੰ ਤੁਸੀਂ ਸਦਾਈ ਬਣਾ ਰਹੇ ਆ ਵੀ ਤੁਸੀਂ ਕਰਦੇ ਕੀ ਆ, ਜਾਂ ਤਾਂ ਉਹਨੂੰ ਪਾਰਟੀ ਚੋਂ ਕੱਢ ਦਿਓ। ਜੇ ਤੁਸੀਂ ਦੁੱਧ ਧੋਤੇ ਆ ਫਿਰ ਉਹਨੂੰ ਪਾਰਟੀ ਚੋਂ ਕੱਢ ਦਿਓ, ਕੱਢ ਕੇ ਤਾਂ ਪਰੇ ਮਾਰੋ। ਫਿਰ ਲੋਕਾਂ ਨੂੰ ਇੱਕ ਐਗਜ਼ਾਮਪਲ ਹੋਵੇ ਵੀ ਅਸੀਂ ਪਾਰਟੀ ਜਦੋਂ MLA ਕਿ ਤਾਂ ਪਾਰਟੀ ਦਾ ਮੈਂਬਰ ਨਹੀਂ ਰੱਖਿਆ। ਹਾਂਜੀ ਹੁਣ ਉਹੀ ਬੰਦਾ 2 ਮਹੀਨੇ ਬਾਅਦ ਆ ਕੇ ਮੁੜ ਕੇ ਉਹ ਭਗਵੰਤ ਨਾਲ ਵੀ ਬਹਿ ਰਿਹਾ ਤੇ ਬਾਕੀ MLA ਨਾਲ ਮੀਟਿੰਗਾਂ ਵੀ ਕਰ ਰਿਹਾ, ਤੇ ਉਹ ਸਿਰਫ ਇੱਕ ਉਹ ਐਗਜ਼ਾਮਪਲ ਗਲਤ ਜਾਂਦੀ ਹੈ ਜੀ। ਹਾਂਜੀ, ਉਹ ਗੁਜਰਾਤ ਦੇ ਲੋਕਾਂ ਨੂੰ ਦਿਖਾਲਣ ਲਈ ਜਾਂ ਹਿਮਾਚਲ ਦੇ ਲੋਕਾਂ ਨੂੰ ਦਿਖਾਲਣ ਲਈ ਇਹ ਕੀਤਾ। ਫਿਰ ਝੂਠ ਤਾਂ ਬੋਲੀ ਆ। ਫਿਰ ਕਹਿੰਦੇ ਸੀ ਜੀ 75 ਅਖੇ ਮਹੱਲਾ ਕਲੀਨਿਕ ਖੋਲਣੇ ਆ, 25 ਖੁੱਲੇ ਆ, 25 ਦੇ ਵਿੱਚ ਵੀ ਲੋਕੀ ਛੱਡ ਕੇ ਜਾਈ ਜਾਂਦੇ। ਯਾਨੀ ਕਿ ਜੇ ਕੋਈ ਵੀ ਤੁਸੀਂ ਕੰਮ ਕਰ, ਚਲੋ BA ਖੋਲ ਲਓ, ਉਹਨਾਂ ਨੂੰ ਤੁਸੀਂ ਕੰਪਲੀਟ ਸਟਾਫ ਤਾਂ ਹੋਣੇ ਜਿਹੜਾ ਇੱਕ ਚੀਜ਼ ਜਿਹੜੀ ਲੋਕਾਂ ਨੂੰ ਜਾਵੇ ਤੇ ਹਾਂ ਵੇ। ਬਾਕੀ ਭਗਵੰਤ ਦਾ ਜਿਹੜਾ ਕੰਮ ਐਜ਼ ਏ CM ਅਜੇ ਤੱਕ ਕੋਈ ਏਡੀ ਗੁੱਡ ਪ੍ਰਾਪਤੀ ਨਹੀਂ ਹੈਗੀ ਜਿੰਨਾ ਉਹ ਬੰਦੇ ਨੇ MP ਹੋਣ ਦੇ ਨਾਤੇ ਕੰਮ ਕੀਤਾ ਸੀਗਾ। ਜਾਂ ਤਾਂ ਉਸ ਵੇਲੇ ਉਹ ਆਜ਼ਾਦ ਤੌਰ ਤੇ ਕੰਮ ਕਰਦਾ ਸੀਗਾ, ਜਾਂ ਆਪਣੇ ਮਨੋਂ ਕੰਮ ਕਰਦੇ, ਦਿਲੋਂ ਕੰਮ ਕਰਦਾ ਸੀ, ਉਹ ਵੱਖਰੀ ਪਤਾ ਨਹੀਂ ਕੀ ਗੱਲ ਆ। ਪਰ ਅਜੇ ਤੱਕ ਜਿੰਨੇ ਵੀ ਫੈਸਲੇ ਤੁਸੀਂ ਮੁੜ ਕੇ ਹੁਣ ਤੁਸੀਂ ਆਹ ਫੌਜੀਆਂ ਦਾ ਸੀਗਾ, ਉਸ ਵੇਲੇ ਵਿਧਾਨ ਸਭਾ 'ਚ ਉਹਨੇ ਪਾਸ ਕੀਤਾ, ਮੁੜ ਕੇ ਉਹ ਆਪ ਹੀ ਚਿੱਠੀ ਕੱਢ ਕੇ ਕਹੀ ਜਾਂਦਾ ਭਰਤੀ ਹੋ। ਸੋ ਸਾਰੀਆਂ ਚੀਜ਼ਾਂ ਦੇ U-turn, ਸਾਰੀਆਂ ਚੀਜ਼ਾਂ U-turn। ਸੋ ਤੁਹਾਡਾ ਪ੍ਰੋਗਰਾਮ ਮੈਂ ਪਹਿਲੀ ਵਾਰ ਹਿੱਸਾ ਲਿਆ ਤੇ ਬਹੁਤ ਵਧੀਆ ਹੈ, ਤੇ ਬੇਰੀਏ ਵਾਲਿਆਂ ਨੂੰ ਬੜੀ ਖੁਸ਼ੀ ਵਾਲੀ ਗੱਲ ਆ ਵੀ ਅਸੀਂ ਹੁਣ ਸੁਣ ਸਕਦੇ ਹਾਂ। ਜੀ ਬਿਲਕੁਲ, ਧੰਨਵਾਦ ਜੀ, ਬਹੁਤ ਥੈਂਕ ਯੂ ਵੀਰ ਜੀ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸੋ ਬੇਰੀਏ ਦੀ ਗੱਲ ਕੀਤੀ, ਸੋ ਉੱਥੇ ਚੈਨਲ ਦਾ ਨਾਲ ਹੀ ਆਪਾਂ ਦੱਸ ਦਈਏ 99.3 FM ਦੇ ਉੱਤੇ ਤੁਸੀਂ ਬੇਰੀਏ ਦੇ ਸਾਰੇ ਇਲਾਕਿਆਂ ਦੇ ਵਿੱਚ ਤਕਰੀਬਨ ਉੱਥੇ ਸੁਣ ਸਕਦੇ ਆ ਰੈਗੂਲਰ ਗੱਡੀਆਂ ਦੇ ਵਿੱਚ। ਜੇ ਤੁਹਾਡੀ ਗੱਡੀ ਦੇ ਵਿੱਚ HD ਚੈਨਲ ਚੱਲਦੇ ਨੇ, HD ਰੇਡੀਓ ਚੱਲਦਾ ਆ, ਤੇ 98.5 FM ਦਾ HD ਚੈਨਲ 3 ਦੇ ਉੱਤੇ ਵੀ ਤੁਸੀਂ ਪੂਰੇ ਬੇਰੀਏ ਵਿੱਚ ਪੰਜਾਬੀ ਰੇਡੀਓ USA ਨੂੰ ਉੱਥੇ ਸੁਣ ਸਕਦੇ ਆ। ਅਗਲੇ ਕਾਲਰ ਲੈਣੇ ਆ, ਜੁੜੇ ਨੇ ਆਪਣੇ ਨਾਲ ਬਲਕਾਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਤਾਂ ਇੱਕੋ ਹੀ ਗੱਲ ਕਹਿੰਦਾ ਜੀ, ਪਹਿਲੀ ਗੱਲ ਤਾਂ ਜਿਹੜਾ 70 ਸਾਲ ਦਾ ਢਾਂਚਾ ਵਿਗੜਿਆ ਆ, ਉਹਨੂੰ ਇੰਨੀ ਛੇਤੀ ਬਿਊਰੋਕ੍ਰੇਸੀ ਨੂੰ ਹੋਰ ਕਿਸੇ ਨੂੰ ਕੰਟਰੋਲ ਕਰਨਾ ਕੋਈ ਐਡਾ ਖਾਲਾ ਜੀ ਦਾ ਬਾੜਾ ਨਹੀਂ ਹੈ ਜੀ। ਕਾਰਨ ਕੀ ਆ, ਇੱਕ ਤਾਂ ਹੁੰਦਾ ਨਾ ਵੀ ਇੱਕੋ ਹੀ ਜਗ੍ਹਾ ਤੇ ਇੱਕ ਥੋੜਾ ਜਿਹਾ ਏਰੀਆ ਹੈ ਖਰਾਬ ਆ, ਇਹਨੂੰ ਸੁਧਾਰ ਲਓ। ਇਹ ਸਾਰਾ ਹੀ ਹਰ ਇੱਕ ਸਿਸਟਮ, ਮੈਂ ਕਹਿੰਦਾ ਤੁਸੀਂ ਇੱਥੇ ਤਾਂ ਹੀ ਦੇਖੋ ਵੀ ਕਿਹੜਾ ਸਿਸਟਮ ਆ ਜਿਹਦੇ ਵਿੱਚ ਕੋਈ ਚੰਗੀ ਗੱਲ ਹੈਗੀ ਆ, ਜਿਹਦੇ ਜਿੱਥੇ ਜਿਹੜਾ ਮਰਜ਼ੀ ਪੱਟ ਲਓ। ਹਾਂ, ਦੂਜੀ ਗੱਲ ਇਹ ਆ ਵੀ ਇਹ ਤਾਂ ਇੱਕ ਅਫਸਰਸ਼ਾਹੀ ਇਹਦੇ ਅੰਡਰ ਹੈ ਨਹੀਂ ਗੀ। ਦੂਜਾ ਇੰਨੀ ਛੇਤੀ 7-8 ਮਹੀਨਿਆਂ 'ਚ ਲੋਕੀ ਚਾਹੁੰਦੇ ਵੀ ਕੁਛ ਕਰ ਦੇਵੇ, ਏਦਾਂ ਨਹੀਂ ਹੁੰਦੀ ਕਦੀ ਵੀ। ਘਰ ਦੀ ਲੜਾਈ ਹੋਈ ਹੋਵੇ, ਦੇਖੋ ਜੀ, ਘਰ ਦੀ ਨੋਰਮਲ ਲੜਾਈ ਹੋਈ ਹੋਵੇ ਆਸ ਵਿੱਚ ਭਰਾਵਾਂ ਦੀ, 6 ਮਹੀਨਿਆਂ ਵਿੱਚ ਤਾਂ ਉਹ ਨਹੀਂ ਸੂਤ ਆਉਂਦੀ। ਜੀ ਸਹੀ ਹੈ। ਤੁਸੀਂ ਐਕਸਪੀਰੀਅੰਸ ਕਰਕੇ ਦੇਖੋ, ਲੋਕੀ ਬੋਲਣ ਲੱਗੇ ਕੁਛ ਵੀ ਬੋਲੀ ਜਾਂਦੇ, ਚਲੋ ਉਹਨਾਂ ਦੀ ਮਰਜ਼ੀ ਹੈ ਜੀ, ਆਪਣੀ ਸਲਾਹ ਦੇਣੀ, ਚਲੋ ਜਿੱਦਾਂ ਵੀ ਚਾਹੁੰਦੇ ਆ। ਪਰ ਇੱਕ ਸਿਸਟਮ ਆ, ਕਿੰਨੇ ਕਰੋੜ ਆਬਾਦੀ ਆ, ਤੁਸੀਂ ਸੋਚੋ ਗਲੀ ਵਿੱਚ ਜਿਹੜਾ ਇੱਕ ਨਗਰ ਸੇਵਕ ਬਣਿਆ, ਇੱਕ ਗਲੀ ਦਾ, ਇੱਕ ਆਦਮੀ ਦਾ, ਉਹ ਇੰਨੇ ਕਰਪਸ਼ਨ ਆਏ ਵੀ ਜੇ ਇੱਕ ਪੈਪ ਉੱਚਦਾ ਹੀ ਕਢਾਉਣਾ, ਉਹ ਜੇ ਉਹਦੀ ਲਾਗਤ ਆਉਂਦੀ 2 ਲੱਖ, ਉਹ 4 ਲੱਖ ਬਜਟ ਪਾਸ ਕਰਾਉਂਦਾ ਆ। ਉਹਦੇ ਤੋਂ ਕਿੰਨਿਆਂ ਨੂੰ ਵੰਡ ਹੁੰਦਾ। ਇਹ ਤਾਂ ਜਿੱਦਾਂ ਮੂੰਹ ਨੂੰ ਇੱਕ ਸ਼ਿਕਾਰੀ ਬਾਲ ਸ਼ਿਕਾਰ ਨਹੀਂ ਕਰਦਾ, ਉਦਾਂ ਵੈਜੀਟੇਰੀਅਨ ਵੀ ਖਾ ਲੈਂਦਾ, ਤਾਂ ਮੀਟ ਖਾਣ ਦੀ ਵੀ ਆਦਤ ਪੈ ਗਈ ਆ। ਇਹਨੂੰ ਕੋਈ ਮੁੜ ਕੇ ਵੈਜੀਟੇਰੀਅਨ ਤੇ ਲਿਆਉਣਾ, ਤੇ ਉਹ ਸ਼ਿਕਾਰ ਕਿੱਦਾਂ ਉਹਨੂੰ ਉਠਾਉਣਾ ਬਹੁਤ ਔਖਾ ਹੁੰਦਾ। ਉਹ ਇੱਕ ਜਾਨਵਰ ਨੂੰ ਉਠਾਉਣਾ ਔਖਾ, ਇਹ ਬੰਦੇ ਦਾ ਮੂੰਹ ਲੱਗਾ, ਅਕਲ ਬਹੁਤ ਉਹਨਾਂ ਨਾਲੇ। ਇਹ ਕੰਨ 'ਚ ਫੂਕ ਮਾਰ ਦਿੰਦੇ ਕਿਸੇ ਦੇ ਵੀ ਆਹ ਕਰਪਸ਼ਨ ਆ, ਕਿੱਦਾਂ ਆ ਕਰ ਦੂਗਾ ਕੰਮ, ਪੈਸੇ ਫੜਾ, ਮੈਨੂੰ ਘਰ ਫੜਾ ਦੀ, ਜਾਂ ਏਦਾਂ ਕਰ ਲਈ, ਏਦਾਂ ਕਰ ਲਈ। 100 ਰਾਹ ਇਹਨਾਂ ਨੇ ਹੁਣ ਵਰਤ ਲੈਣੇ ਜਿਹਨਾਂ ਨੂੰ ਆਦਤ ਆ। ਦੂਜਾ ਪਿੱਛੋਂ ਜਿਹੜੀ ਬੈਕਵਾਜੀ ਸੈਂਟਰ ਦੀ ਜਿਹੜਾ ਇੱਕ ਪੰਜਾਬ ਲਈ ਵੱਖਰੀ ਸਕੀਮ ਆ, ਉਹ ਵੱਖਰੀ ਏਦਾਂ ਵੀ ਇੱਥੇ ਜਿਹੜਾ ਮਰਜ਼ੀ ਕੋਈ ਜੋ ਮਰਜ਼ੀ ਕਰੇ, ਉਹ ਤੇ ਸੈਂਟਰ ਐਕਸ਼ਨ ਨਹੀਂ ਲੈਂਦਾ। ਲਾਲੂ ਪ੍ਰਸ਼ਾਦ ਯਾਦਵ, ਮਦਰਾਸ ਵਾਲੀ ਸੀਗੀ ਲਲਿਤਾ, ਹੋਰ ਮਹਾਰਾਸ਼ਟਰ ਵਾਲੇ ਕਿੰਨੇ ਅੰਦਰ ਗਏ ਜੇਲ੍ਹਾਂ 'ਚ। ਅੱਜ ਤੇ ਸਾਡੇ ਮਿਨਿਸਟਰ ਕਰਪਸ਼ਨ ਐਵੇਂ ਦੀ ਕਰਕੇ ਵਹਿਲ ਖੜੇ ਕਰ ਲੈ, ਕਰੋੜੇ ਉਹਨਾਂ ਦੀ ਅੱਖ ਕਾਣੀ ਹੈ ਜੀ। ਐਕਸ਼ਨ ਲੈਂਦਾ ਸੈਂਟਰ। ਹਾਂਜੀ, ਅੱਖ ਕਾਣੀ ਉਹਨਾਂ ਦੀ ਪੰਜਾਬ ਨੂੰ ਲੈ ਕੇ।
ਪੰਜਾਬ ਨੂੰ ਜਿੰਨਾ ਚਿਰ ਸੈਂਟਰ ਨਹੀਂ ਕਿ ਸਟੇਟ ਨਾਲ ਸਿੱਧਾ ਉਹਨਾਂ ਚਿਰ ਉਹ ਸਟੇਟ ਦਾ ਕੋਈ ਸੁਧਾਰ ਨਹੀਂ ਹੋਊਗਾ। ਭਾਵੇਂ ਇਹਨਾਂ ਨੂੰ ਚੋਰੀ ਨਾ ਇੱਥੇ ਡਰੱਗ ਦੇਣੀ ਪਵੇ, ਉਹਨੇ ਦੇਣੀ ਆ ਤੇ ਇੱਥੇ ਬਦਨਾਮ ਕਰਨਾ ਹਰ ਇੱਕ ਨੂੰ। ਜੀ ਠੀਕ ਹੈ, ਥੈਂਕ ਯੂ ਬਲਕਾਰ ਜੀ। ਬਾਕੀ ਇੰਨੀ ਗੱਲ ਥੈਂਕ ਯੂ ਜੀ। ਤੇ ਕੇਂਦਰ ਦਾ ਕੰਮ ਆ ਉਹਨਾਂ ਸੂਬਿਆਂ ਦੇ ਉੱਤੇ, ਖਾਸ ਕਰਕੇ ਜਦੋਂ ਇੱਕ ਪਾਰਟੀ ਦੀ ਜਿਹੜੀ ਆਉਂਦੀ ਆ ਤਾਂ ਸੱਤਾ ਆਉਂਦੀ ਆ ਤੇ ਉਹ ਦੂਜੀ ਸੱਤਾਧਾਰੀ ਜਿਹੜੀ ਪਾਰਟੀ ਆ ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ਾਂ ਰਹਿੰਦੀਆਂ। ਹੁਣ ਤੁਸੀਂ ਦੇਖੋ ਵੀ ਗੁਜਰਾਤ ਦੇ ਬੰਦਰਗਾਹਾਂ ਤੋਂ ਸਭ ਤੋਂ ਜ਼ਿਆਦਾ ਹੁਣ ਡਰੱਗ ਫੜਿਆ ਜਾਂਦਾ, ਕਿੰਨਾ ਡਰੱਗ ਫੜਿਆ ਜਾਂਦਾ। ਮੈਂ ਨਹੀਂ ਕਿਤੇ ਉੱਥੇ ਨੈਸ਼ਨਲ ਡਿਬੇਟ ਦੇ ਵਿੱਚ ਦੇਖਿਆ ਕਿਸੇ ਨੇ ਕੁਝ ਕਿਹਾ ਹੋਵੇ ਵੀ ਗੁਜਰਾਤ ਦੇ ਵਿੱਚ ਕੁਛ ਏਦਾਂ ਗਲਤ ਆਇਆ। ਹੁਣ ਬੀਜੇਪੀ ਸਰਕਾਰ ਮਹਾਰਾਸ਼ਟਰ ਚ ਉੱਥੇ ਹੀ ਫੜਿਆ ਗਿਆ, ਉੱਥੇ ਬਹੁਤ ਵੱਡੀ ਖੇਪ ਫੜੀ ਗਈ ਤੇ ਉਹ ਦੇਸ਼ ਦੀ ਸਭ ਤੋਂ ਵੱਡੀ, ਦੂਜੀ ਸਭ ਤੋਂ ਵੱਡੀ। ਹਾਂ ਹੁਣ ਤੁਸੀਂ ਦੇਖੋ ਵੀ ਉਹਦਾ ਕਿਤੇ ਚਰਚਾ ਹੀ ਨਹੀਂ ਕਰਦੇ। ਇੱਥੇ ਕਿਤੇ ਗਲੀ ਮਹੱਲੇ ਚ ਕੁਝ ਫੜਿਆ ਜਾਵੇ ਤਾਂ ਪੂਰੇ ਨੈਸ਼ਨਲ ਮੀਡੀਆ ਦੇ ਵਿੱਚ ਜਿਹੜਾ ਉਹ ਆ ਜਾਂਦਾ। ਇਹ ਰਾਜਪਾਲ ਨੂੰ ਜਿਹੜੇ ਸਰਹੱਦੀ ਦੌਰੇ ਕਰਦੇ ਫਿਰਦੇ ਆ, ਇਹਨੂੰ ਸਰਹੱਦੀ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਨਹੀਂ ਪਤਾ ਲੱਗਦਾ ਵੀ ਉਹਨਾਂ ਦੀਆਂ ਕਿੰਨੀਆਂ ਫਸਲਾਂ ਉੱਜੜਦੀਆਂ ਹੜ੍ਹਾਂ ਕਰਕੇ, ਕਿੰਨੇ ਔਖੇ ਆ, ਕਿੰਨੀ ਉੱਥੋਂ ਲੰਘ ਰਹੇ ਨਸ਼ੇ ਨੇ ਨੁਕਸਾਨ ਕੀਤਾ ਪੰਜਾਬ ਦਾ। ਉਹ ਨਹੀਂ ਇਹਨੂੰ ਦਿਖਦਾ, ਪੰਜਾਬ ਦੀ ਜਨਤਾ ਦੇ ਐਂਗਲ ਤੋਂ ਨਹੀਂ ਦੇਖਦੇ, ਇਹ ਪੋਲਿਟਿਕਸ ਦੇ ਐਂਗਲ ਤੋਂ ਦੇਖਦੇ ਆ। ਇਹਨਾਂ ਦੀ ਐਨਕ ਹੀ ਚਸ਼ਮਾ ਹੀ, ਹਾਂ ਇਹਨਾਂ ਦੀ ਐਨਕ ਦਾ ਫਰਕ ਆ। ਇਹ ਦੇਖੋ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਏਡੇ ਵਿਗੜੇ ਢਾਂਚੇ ਨੂੰ ਇੱਕਦਮ ਤੁਸੀਂ ਸਵਾਰ ਨਹੀਂ ਸਕਦੇ, ਪਰ ਤੁਹਾਡੇ ਕੁਛ ਕਦਮ ਹੁੰਦੇ ਚੁੱਕੇ। ਜਿਵੇਂ ਹੁਣ ਮੰਨ ਲਓ ਭ੍ਰਿਸ਼ਟਾਚਾਰ ਦੇ ਮਸਲੇ ਤੇ ਹੈ, ਸਰਕਾਰ ਬੇਸ਼ੱਕ ਆਪਾਂ ਨੂੰ ਪਤਾ ਹੈ ਕਿ ਕਾਨੂੰਨ ਲੂਪ ਹੋਲਸ ਹੈਗੇ ਨੇ, ਰਿਕਵਰੀਆਂ ਨਹੀਂ ਹੋਣੀਆਂ, ਪਰ ਐਟਲੀਸਟ ਘੱਟੋ ਘੱਟ ਨਵੇਂ ਤਾਂ ਨਾ ਹੋਣਗੇ। ਲੋਕਾਂ ਨੂੰ ਪਤਾ ਤਾਂ ਲੱਗੂ ਕਿ ਪੰਜਾਬ ਨੂੰ ਕੰਗਾਲ ਬਣਾਉਂਦੇ ਗੁਨਾਹਗਾਰ ਕੌਣ ਹੈ। ਏਦਾਂ ਪ੍ਰਵੀਨ, ਇਹਦੇ ਵਿੱਚ ਗੱਲਾਂ ਤਾਂ ਇਹ ਲੱਗਦੀਆਂ ਚੰਗੀਆਂ ਜੀ, ਪਰ ਕੌੜੀ ਇਹਦੇ ਵਿੱਚ ਸੱਚਾਈ ਇਹ ਆ ਵੀ ਕਿਸੇ ਨੂੰ ਦੋਸ਼ੀ ਕਰਾਰ ਦੇਣਾ ਨਹੀਂ ਦੇਣਾ ਉਹ ਸਰਕਾਰ ਦੇ ਹੱਥ 'ਚ ਨਹੀਂ। ਹਾਂ ਬਿਲਕੁਲ, ਉਹ ਅਦਾਲਤ ਦਾ ਕੰਮ ਆ ਵੀ ਪੈਰਵਾਈ ਕਰ ਸਕਦੇ ਆ। ਹਾਂਜੀ, ਵੀ ਜੇ ਉਹ ਇਮਾਨਦਾਰੀ ਦੇ ਨਾਲ ਪੈਰਵਾਈ ਜਿਹੜੀ ਉਹ ਕਰਨ ਵੀ ਵਾਕਿਆ ਹੀ ਉਸ ਬੰਦੇ ਨੂੰ ਉਹਨਾਂ ਨੇ ਅੰਦਰ ਕਰਾਉਣਾ ਆ ਜਾਂ ਇਹ ਉਸ ਦੇ ਲਈ ਉਹਨੂੰ ਭ੍ਰਿਸ਼ਟ ਸਾਬਤ ਕਰਕੇ ਉਸ ਨੂੰ ਦੋਸ਼ੀ ਸਾਬਤ ਕਰਨਾ ਆ, ਉਹ ਪੈਰਵਾਈ ਦੇ ਉੱਤੇ ਆਪਾਂ ਜ਼ਰੂਰ ਸਵਾਲ ਜਿਹੜਾ ਉਹ ਕਰ ਸਕਦੇ ਹਾਂ। ਬਾਕੀ ਕਹੀਏ ਵੀ ਆਪਾਂ ਵੀ ਇਹ ਦੋਸ਼ੀ ਹੈ ਨਹੀਂ ਹੈ, ਪਰ ਫਿਰ ਉਹ ਗੱਲ ਬਣਦੀ ਨਹੀਂ। ਅੰਦਰ ਖਾਤੇ ਸਾਰਿਆਂ ਨੂੰ ਪਤਾ ਆ, ਪਰ ਇਵੈਂਚੁਅਲੀ ਫਿਰ ਚੱਲਣੀ ਕਿਹਦੀ ਹੈ, ਜੋ ਅਦਾਲਤ ਨੇ ਕਿਹਾ ਉਹਦੇ ਤੇ ਉਹਨਾਂ ਦੇ ਦਿੱਤੇ ਹੋਏ ਫੈਸਲੇ ਦੇ ਉੱਤੇ ਸਵਾਲ ਜਵਾਬ ਜ਼ਰੂਰ ਹੋ ਸਕਦੇ ਆ। ਬਿਲਕੁਲ, ਵੀ ਕੀ ਆ ਵੀ ਉੱਤੇ ਵਿਵਾਦ ਆ ਵੀ ਆ ਧੱਕਾ ਹੋ ਗਿਆ, ਆ ਤਾਂ ਜੀ ਰਲ ਗਏ ਉਹਦੇ ਨਾਲ, ਉਹ ਹੋ ਗਿਆ, ਏਦਾਂ ਉਦਾਂ ਹੋ ਗਿਆ। ਪਰ ਲੋਕਾਂ ਦੀਆਂ ਨਜ਼ਰਾਂ 'ਚ ਜਿਹੜਾ ਦੋਸ਼ੀ ਆ ਉਹਨੂੰ ਇਵੈਂਚੁਅਲੀ ਦੋਸ਼ੀ ਉਹਨੂੰ ਮੰਨਿਆ ਉਦੋਂ ਹੀ ਜਾਣਾ ਹੈ ਜਦੋਂ ਅਦਾਲਤ ਨੇ ਜਿਹੜਾ ਉਹ ਆਖਣਾ ਆ। ਇੱਕ ਤੁਹਾਨੂੰ ਮੈਂ ਉਦਾਹਰਨ ਇਹਦੇ 'ਚ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਦੇ ਦਿੰਦੇ ਆ। ਉਹਨਾਂ ਨੂੰ ਗੁੱਸਾ ਕਿਉਂ ਆਉਂਦਾ ਵਾ? ਉਹਨਾਂ ਨੂੰ ਗੁੱਸਾ ਇਸੇ ਕਰਕੇ ਆਉਂਦਾ ਕਿਉਂਕਿ ਉਹਨਾਂ ਨੇ ਬੇਅਦਬੀ ਮਾਮਲਿਆਂ ਦੀ ਜਿਹੜੀ ਪੈਰਵਾਈ ਕੀਤੀ ਸੀ, ਜਿਹੜੇ ਉਹਨਾਂ ਨੇ ਦੋਸ਼ ਲਾਏ ਸੀ, ਉਹਨਾਂ ਦੋਸ਼ਾਂ ਦੇ ਵਿੱਚ ਇਹੀ ਗੱਲ ਕਹੀ ਗਈ ਸੀ ਕਿ ਕੈਪਟਨ ਸਰਕਾਰ ਨੇ ਅਦਾਲਤੀ ਕੰਮਾਂ ਦੇ ਵਿੱਚ ਅਤੁਲ ਨੰਦੇ ਨੇ ਉਹਨਾਂ ਕੇਸਾਂ ਦੀ ਉਸ ਤਰੀਕੇ ਨਾਲ ਪੈਰਵਾਈ ਨਹੀਂ ਕੀਤੀ ਜਿਹੜੇ ਤਰੀਕੇ ਨਾਲ ਉਹ ਪੈਰਵਾਈ ਹੋਣੀ ਚਾਹੀਦੀ ਸੀ। ਹੁਣ ਜੇ ਪੈਰਵਾਈ ਹੁੰਦੀ ਫੇਰ ਹੀ ਅਦਾਲਤ ਤੈਅ ਕਰਦੀ ਕਿ ਦੋਸ਼ੀ ਕੌਣ ਆ, ਜਿਹੜਾ ਹੁੰਦੀ ਉਹ ਕਹਿੰਦਾ ਕਿ ਉਹਦਾ ਮੇਨ ਕਾਰਨ ਹੀ ਹੈ ਬੋਲਣ ਦਾ। ਉਹ ਕਹਿੰਦੇ ਕਿ ਮੇਰੇ ਕੇਸਾਂ ਨੂੰ, ਮੇਰੇ ਮਸਲਿਆਂ ਨੂੰ ਜਿਸ ਤਰੀਕੇ ਨਾਲ ਮੈਂ ਪ੍ਰੂਫ ਰੱਖੇ ਸੀਗੇ, ਉਹ ਹੁਣ ਉਸ ਢੰਗ ਨਾਲ ਝਗੜੇ ਨਹੀਂ ਗਏ ਕਚਹਿਰੀ ਦੇ ਵਿੱਚ। ਨਿਰਣਾ ਤਾਂ ਕੋਰਟ ਨੇ ਕਰਨਾ ਕਿ ਕੀ ਹੋ ਰਿਹਾ। ਤਾਂ ਇਸੇ ਮਸਲਿਆਂ ਦੇ ਵਿੱਚ ਕਈ ਹੋਰ ਅਪਰੋਚਸ ਸੀ ਕੈਪਟਨ ਸਰਕਾਰ ਵੇਲੇ, ਇਵੇਂ ਕਈ ਮਸਲਿਆਂ ਦੇ ਵਿੱਚ ਸਰਕਾਰ ਜਿਹੜੀ ਕੈਪਟਨ ਸਰਕਾਰ ਉਹ ਘਿਰਦੀ ਰਹੀ। ਤਾਂ ਹੁਣ ਇਹ ਇੱਥੇ ਵੀ ਜੇ ਆਪਾਂ ਦੇਖੀਏ ਤਾਂ ਹੁਣ ਭਗਵੰਤ ਮਾਨ ਜਿਹੜੀ ਸਰਕਾਰ ਆ, ਉਹ ਇੱਕ ਵਿਧਾਇਕ ਇੱਕ ਪੈਨਸ਼ਨ ਵਾਲਾ ਮਸਲਾ ਲੈ ਕੇ ਆਈ ਹੈ। 80 ਕਰੋੜ ਰੁਪਈਆ ਬਚਣਾ ਹੈ, ਸਾਲ ਦਾ 16 ਕਰੋੜ ਤੇ 5 ਸਾਲਾਂ ਦੇ ਵਿੱਚ 80 ਕਰੋੜ ਰੁਪਈਆ। ਹੁਣ ਇਹ ਇੱਕ ਪਾਸੇ ਤਾਂ ਬਹੁਤ ਚੰਗੀ ਪਹਿਲ ਆ ਕਿ ਸਰਕਾਰ ਨੇ 80 ਕਰੋੜ ਰੁਪਈਆ ਬਚਾਇਆ। ਦੂਜੇ ਪਾਸੇ ਸਰਕਾਰ ਜਿਹੜੀ ਆ ਭਗਵੰਤ ਮਾਨ ਦੀ ਸਰਕਾਰ, ਇਹਨੇ ਜਿਹੜੇ ਮੰਤਰੀ ਅੰਦਰ ਕੀਤੇ, ਇਹਦੇ ਕਰਕੇ ਵੀ ਲੋਕਾਂ ਨੂੰ ਇਹ ਕਿ ਚਲੋ ਯਾਰ ਇਹ ਚੰਗਾ ਹੋਇਆ। ਦਿੱਲੀ ਲਈ ਬੱਸਾਂ ਚਲਾਈਆਂ, ਲੋਕ ਕਹਿੰਦੇ ਕਿ ਏਅਰਪੋਰਟ ਲਈ ਬੱਸਾਂ ਚੱਲ ਰਹੀਆਂ ਨੇ, ਚਲੋ ਚੰਗੀ ਗੱਲ ਆ। ਉਹਦੇ ਲਈ ਜਿਹੜੀ ਪ੍ਰਾਈਵੇਟ ਅਜ਼ਾਰੇਦਾਰੀ ਸੀ ਉਹ ਟੁੱਟਣੀ ਚਾਹੀਦੀ ਸੀ, ਬਾਦਲਾਂ ਦੀਆਂ ਬੱਸਾਂ ਜਾਂਦੀਆਂ ਸੀ। ਸੋ ਇਹ 2-3 ਕੰਮ ਨੇ ਜਿਹਨੇ ਲੋਕਾਂ ਨੂੰ ਥੋੜ੍ਹਾ ਜਿਹਾ ਆਕਸੀਕੇਟ ਕੀਤਾ, ਥੋੜ੍ਹਾ ਜਿਹੀ ਰਾਹਤ ਦਵਾਈ ਕਿ ਯਾਰ ਠੀਕ ਆ ਹੋ ਰਿਹਾ। ਪਰ ਹੁਣ ਇਹਦੇ ਬਦਲੇ ਜਦੋਂ ਤੁਸੀਂ ਇਸ਼ਤਿਹਾਰ ਲਾਓਗੇ ਗੁਜਰਾਤੀ ਭਾਸ਼ਾ ਦੇ ਵਿੱਚ ਤੇ ਖਜ਼ਾਨਾ ਪੰਜਾਬ ਦਾ ਹੋਊਗਾ ਕਿ ਸਾਡਾ ਕਾਮ ਬੋਲਦਾ, ਫਿਰ ਲੋਕਾਂ ਨੇ ਫਿਰ ਆਲੋਚਨਾ ਤੁਹਾਡੀ ਕਰਨੀ ਕਿ ਭਾਈ ਇੱਕ ਪਾਸੇ ਪੈਸਾ ਬਚਾ ਰਹੇ ਹੋ, ਦੂਜੇ ਪਾਸੇ ਇਸ਼ਤਿਹਾਰਬਾਜ਼ੀ ਤੇ ਪੈਸਾ ਤੁਸੀਂ ਤੁਹਾਡੇ ਵੱਲੋਂ ਰੋੜਿਆ ਜਾ ਰਿਹਾ। ਸੋ ਇਸ ਕਰਕੇ ਇਹ ਮਤਲਬ ਇੱਕ ਤੱਕੜੀ ਹੈ ਜਿਹਦੇ 'ਚ ਤੁਸੀਂ ਸਰਕਾਰ ਇੱਕ ਕੰਮ ਆਪਦਾ ਚੰਗਾ ਪਾਉਂਦੀ ਹੈ, ਨਾਲ 2-3 ਉਹ ਜਿਹੇ ਹੋਰ ਜੁੜ ਜਾਂਦੇ ਆ ਜਿਹਦੇ ਨਾਲ ਉਹ ਫੇਰ ਬੈਲੈਂਸ ਹੀ ਹੋ ਜਾਂਦਾ ਕਿ ਯਾਰ ਇਹ ਤਾਂ ਕੰਮ ਠੀਕ ਸੀ, ਹੁਣ ਆਹ ਗਲਤ ਹੋ ਗਿਆ। ਜੀ ਜੀ, ਦੇਖੋ ਅੱਗੇ ਕੀ ਠੀਕ ਹੁੰਦਾ, ਕੀ ਗਲਤ ਹੁੰਦਾ, ਕਿਵੇਂ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਚੱਲਦੀਆਂ ਨੇ।
ਤੇ ਪਰ ਓਵਰਆਲ ਤਾਂ ਆਪਾਂ ਇਹੀ ਚੀਜ਼ ਜਿਹੜੀ ਉਹ ਪ੍ਰਵੀਨ ਦੇਖ ਰਹੇ ਹਾਂ ਵੀ ਜੋੜ ਤੋੜ ਦਾ ਜ਼ੋਰ ਜਿਹੜਾ ਇਸ ਟਾਈਮ ਉੱਥੇ ਲੱਗ ਰਿਹਾ। ਅੰਦਰ ਖਾਤੇ ਕੀ ਅਸਲੀਅਤ ਕੀ ਆ, ਮੇ ਵੀ ਉਹਨਾਂ ਦੇ ਜਿਹੜੇ ਕਰੀਬੀ ਆ ਉਹ ਥੋੜਾ ਦੱਸ ਸਕਦੇ ਆ ਵੀ ਕੀ ਅਸਲ ਦੇ ਵਿੱਚ ਜਿਹੜਾ ਉਹ ਚੱਲ ਰਿਹਾ ਹੈ, ਕਿਉਂਕਿ ਰਿਐਲਿਟੀ ਅਸਲ 'ਚ ਕੀ ਆ, ਕੀ ਵਾਕਿਆ ਹੀ ਜਿਹੜਾ ਜੋ ਰਾਜਾ ਵੜਿੰਗ ਕਹਿ ਰਿਹਾ ਹੈ ਤੇ ਜਾਂ ਜੋ ਭਾਜਪਾ ਜਾਂ ਇਹ ਖੁਦ ਆਮ ਆਦਮੀ ਪਾਰਟੀ ਵਾਲੇ ਜਿਹੜੇ ਉਹ ਕਹਿ ਰਹੇ, ਚੀਮਾ ਹੁਣੀ ਕਹੀ ਜਾਂਦੇ ਆ ਜਾਂ ਸਾਰੇ ਜਾਣੇ ਕਹਿੰਦੇ ਆ ਵੀ ਕਾਲਾਂ ਆ ਰਹੀਆਂ ਆ ਇੰਨੇ ਕਰੋੜਾਂ ਦੇ ਵਿੱਚ। ਗੱਲ ਸ਼ੁਰੂ ਹੋਈ ਸੀਗੀ ਕਿੱਥੋਂ ਦਿੱਲੀੋਂ, ਹੌਲੀ ਹੌਲੀ ਇੱਥੇ ਤੱਕ ਜਿਹੜੀ ਉਹ ਪਹੁੰਚੀ ਆ ਕਿ ਇਹਦੇ ਵਿੱਚ ਵੀ ਇਹ ਆਪਣੀ ਇਹ ਸਿਆਸਤ ਇੱਕ ਖੇਡ ਰਹੇ ਆ ਵੀ ਅਸੀਂ ਇਹ ਦਿਖਾਉਣ ਦੀ ਕੋਸ਼ਿਸ਼ ਕਰੀਏ ਗੁਜਰਾਤ ਤੇ ਹਿਮਾਚਲ ਦੇ ਲੋਕਾਂ ਨੂੰ ਵੀ ਭਾਈ ਦੇਖੋ ਇਹ ਤਾਂ ਇਦਾਂ ਜੋੜ ਤੋੜ ਕਰਦੇ ਰਹਿੰਦੇ ਆ, ਅਸੀਂ ਤਾਂ ਇਮਾਨਦਾਰ ਆ। ਇਹ ਧੱਕਾ ਜਿਹੜਾ ਆ ਉਹ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰਦੇ ਆ, ਕਿਸੇ ਵੀ ਸਥਿਰ ਸਰਕਾਰ ਨੂੰ ਚੱਲਣ ਨਹੀਂ ਦੇਣਾ ਚਾਹੁੰਦੇ ਵੀ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਹੋ ਰਹੀਆਂ ਇਹ ਲੋਕਾਂ ਨੂੰ ਵੀ ਧਿਆਨ ਦੇ ਨਾਲ ਦੇਖਣਾ ਪੈਣਾ ਹੈ। ਚੱਬ ਕੇ ਗੱਲ ਨੂੰ ਜਿਹੜਾ ਉਹਦੇ ਵਿੱਚੋਂ ਕੁਛ ਨਿਚੋੜ ਜਿਹੜੇ ਉਹ ਕੱਢਣੇ ਪੈਣੇ ਆ। ਪਰ ਆਮ ਬੰਦੇ ਦੇ ਲਈ ਇਸ ਸਾਰੇ ਰਾਜਨੀਤੀ ਦਾ ਪੇਚਾਂ ਨੂੰ ਸਮਝਣਾ ਬੜਾ ਔਖਾ ਹੋ ਜਾਂਦਾ, ਬਹੁਤ ਔਖਾ ਜਿਹੜਾ ਹੋ ਜਾਂਦਾ। ਇੱਥੋਂ ਤੱਕ ਕਿ ਜਿਹੜੇ ਪਹਿਲੀ ਵਾਰੀ ਬਣੇ ਐਮਐਲਏ ਹੋਣੇ ਉਹਨਾਂ ਨੂੰ ਨਹੀਂ ਪਤਾ ਲੱਗਣ ਦਿਆ ਹੋਣਾ ਵੀ ਇਹ ਹੋਈ ਕੀ ਜਾ ਰਿਹਾ ਆ। ਪਾਰਟੀ ਪ੍ਰਧਾਨ ਕੁਛ ਕਹਿੰਦਾ ਹੋਣਾ ਹੈ, ਜਦੋਂ ਮੁੱਖ ਮੰਤਰੀ ਸਾਹਿਬ ਦੇ ਨਾਲ ਚਲੋ ਸੇਮ ਹੀ ਥਿੰਗ ਹੋ ਗਈ ਹੈ ਨਾ, ਉਹਨਾਂ ਦੇ ਨਾਲ ਗੱਲ ਕਰਦੇ ਹੋਰ ਹੋਣੇ ਆ, ਜੇ ਕਿਤੇ ਐਮਪੀਆਂ ਨਾਲ ਗੱਲ ਕਰਦੇ ਹੋਣੇ ਕਿਤੇ ਕੁਛ ਹੋਰ ਗੱਲ ਸਮਝ ਜਿਹੜੀ ਉਹ ਆ ਰਹੀ ਹੋਣੀ ਆ। ਸੋ ਇਸ ਟਾਈਮ ਸਭ ਕੁਝ ਭੰਬਲ ਭੁੱਸੇ ਦਾ ਜਿਹੜਾ ਸ਼ਿਕਾਰ ਆ। ਕੋਸ਼ਿਸ਼ ਕਰ ਰਹੇ ਆਮ ਆਦਮੀ ਪਾਰਟੀ ਵਾਲੇ ਵੀ ਅਸੀਂ ਮਜ਼ਬੂਤੀ ਦਿਖਾ ਸਕੀਏ ਤੇ ਜਿਹੜੇ ਭਾਜਪਾ ਵਾਲੇ ਆ ਦੂਰੋਂ ਐ ਤੀਲੀ ਸਿੱਟ ਕੇ ਦੇਖ ਰਹੇ ਆ ਵੀ ਬਣਦਾ ਕੀ ਆ। ਨਹੀਂ ਹੁਣ ਇਹਨਾਂ ਨੇ ਦੇਖੋ ਇੱਕ ਪੱਤਾ ਹੋਰ ਖੇਡਤਾ ਵਾ, ਇਹ ਕਹਿੰਦੇ ਹੁਣ ਅਸੀਂ ਇਜਲਾਸ ਸੱਦਣਾ, ਇਜਲਾਸ ਦੇ ਵਿੱਚ ਅਸੀਂ ਪਰਾਲੀ ਦੇ ਮਸਲੇ ਹੱਲ ਕਰਾਂਗੇ। ਪਰਾਲੀ ਹੈ, ਇੱਕ ਦੋ ਮਸਲੇ ਹੋਰ ਹੈ ਤੇ ਹੁਣ ਦੇਖੋ ਨਾਰਮਲ ਇਜਲਾਸ ਸੱਦਣ ਤੋਂ ਤਾਂ ਰਾਜਪਾਲ ਰੋਕ ਨਹੀਂ ਸਕਦਾ ਤੁਹਾਨੂੰ। ਹਾਂਜੀ ਇਹ ਤੇ ਹੈ ਹੀ। ਚਲੋ ਭਰੋਸਗੀ ਮਤਾ ਸੰਵਿਧਾਨ 'ਚ ਨਹੀਂ ਹੈ, ਠੀਕ ਹੈ, ਮੰਨ ਲਿਆ, ਉਹ ਸਰਕਾਰ ਪਿੱਛੇ ਹਟ ਜੂਗੀ ਜਾਂ ਧਰਨੇ ਪ੍ਰਦਰਸ਼ਨ ਹੋ ਜਾਣਗੇ, ਰੋਸ ਮੁਜ਼ਾਹਰੇ ਹੋ ਜਾਣਗੇ, ਪਰ ਨਾਰਮਲੀ ਤਾਂ ਇਜਲਾਸ ਕੈਬਨਿਟ ਦਾ ਪਾਸ ਕੀਤਾ ਮਤਾ ਰਾਜਪਾਲ ਰੋਕ ਨਹੀਂ ਸਕਦਾ, ਉਹ ਲਿਆਉਣਾ ਪੈਣਾ। ਤੇ ਜੇ ਇਹਨਾਂ 'ਚ ਇੱਛਾ ਸ਼ਕਤੀ ਹੈਗੀ ਹੈ ਫਿਰ ਇਹਨਾਂ ਕੋਲੇ ਬਹੁਤ ਵੱਡਾ ਮੌਕਾ। ਤੇ ਪ੍ਰਵੀਨ ਇਹ ਵੀ ਚਲੋ ਅਪਡੇਟ ਤੁਸੀਂ ਜ਼ਰੂਰ ਕਰਿਓ ਬਾਕੀਆਂ ਨੂੰ ਵੀ, ਜਿਹੜਾ ਤੁਸੀਂ ਦੱਸੋ ਵੀ ਉਹ ਜਿਹੜਾ ਇੱਕ ਰੈਂਕ ਇੱਕ ਪੈਨਸ਼ਨ ਦਾ ਇਹ ਪ੍ਰੋਹਿਤ ਹੋਣਾ ਨੇ ਗਾਂਹ ਜਾਣ ਦਿੱਤਾ ਸੀ ਜਾਂ ਅਜੇ ਵੀ ਉੱਤੇ ਬੈਠੇ ਆ? ਨਹੀਂ, ਉਹਦੇ ਤੇ ਉਹਨਾਂ ਨੇ ਇਤਰਾਜ਼ ਲਾ ਕੇ ਮੋੜਤਾ ਸੀ, ਇਹਨਾਂ ਨੇ ਵਿਧਾਨ ਸਭਾ ਦੇ ਵਿੱਚ ਫਿਰ ਉਹ ਜਦੋਂ ਪਾਸ ਕਰਤਾ ਤੇ ਦੂਜੀ ਵਾਰੀ ਕਰਨਾ ਪੈਣਾ ਗਵਰਨਰ ਨਾ ਹੁਣ ਉਹ ਬਸ ਉਹਨਾਂ ਨੂੰ ਸਹੀ ਮਾਰਨੀ, ਜੋ ਇਤਰਾਜ਼ ਸੀ ਦੂਰ ਹੋ ਗਏ ਆ, ਪਹੁੰਚ ਆ ਜਾਣਾ, ਲਾਗੂ ਹੋ ਜਾਣਾ। ਪਰ ਉਹਦੇ ਵਿਰੁੱਧ ਹੁਣ ਕੁਛ ਜਿਹੜੇ ਸਾਡੇ ਮਲੰਗ ਲੀਡਰ ਹੈ ਤਾਂ ਕਰੋੜਪਤੀ ਪਰ ਨੀਤ ਦੇ ਮਲੰਗ ਆ, ਉਹ ਚਲੇ ਗਿਆ ਅਦਾਲਤ 'ਚ। ਹਾਂਜੀ, ਉੱਥੇ ਸਟੇ ਲੱਗੂਗੀ। ਹੁਣ ਦੇਖੋ ਕੀ ਹੁੰਦਾ, ਪਰ ਪੰਜਾਬ ਸਰਕਾਰ ਜ਼ਿਰਾ ਕਰੂਗੀ ਮੇਰੇ ਹਿਸਾਬ ਨਾਲ, ਕਿਉਂਕਿ ਐ ਨਹੀਂ ਜਾਣ ਦਿੰਦੇ ਹੁਣ ਇਹਨਾਂ ਨੇ ਬਹੁਤ ਇਹਨਾਂ ਦੀ ਹੁਣ ਕਹਿ ਲਓ ਵੀ ਛਵੀ ਦਾ ਸਵਾਲ ਆ ਬਹੁਤ ਤਗੜੀ ਵੀ ਅਸੀਂ ਇਹ ਚੀਜ਼ ਲੈ ਕੇ ਆਵਾਂਗੇ। ਕੁਛ ਇਦਾਂ ਦੀਆਂ ਚੀਜ਼ਾਂ ਕਰਦੇ ਰਹਿਣ ਤਾਂ ਲੋਕਾਂ ਨੂੰ ਲੱਗਦਾ ਆ ਵੀ ਫਿਰ ਹਾਂ ਭਾਈ ਵਾਕਿਆ ਹੀ ਸੋਚਦੇ ਆ ਵੀ ਪੰਜਾਬ ਦਾ ਭਲਾ। ਹਾਂ, ਵੋਟਾਂ ਪਈਆਂ ਲੋਕਾਂ ਦੇ ਗੁੱਸੇ ਨਾਲ, ਆਉਂਦਾ ਹੀ ਇਹਨਾਂ ਨੇ ਉੱਥੋਂ ਫਲਾਈਟਾਂ 'ਚ ਸਮਾਨ ਚਕਵਾਤਾ। ਹੁਣ ਬੀਬੀ ਭੱਠਲ ਨੇ 25 ਸਾਲਾਂ ਬਾਅਦ ਕੋਠੀ ਖਾਲੀ ਕੀਤੀ ਹੈ ਤੇ ਪੰਜਾਬ ਦੀ ਬਿਊਰੋਕ੍ਰੇਸੀ ਦਾ ਬਹੁਤ ਵੱਡਾ ਇਹ ਜਿਹਾ ਤਬਕਾ ਹੈ ਇੱਕ ਜਿਹੜਾ ਬਿਊਰੋਕਰੈਟਸ ਜਿਹੜੇ ਮੁਫਤ ਦਾ ਹੀ ਪੰਜਾਬ ਦੇ ਖਜ਼ਾਨੇ ਨੂੰ ਖਾਈ ਜਾਂਦੇ ਆ ਫ੍ਰੀ ਤੇ ਉਹਨਾਂ ਤੇ ਲਗਾਮ ਲਾਤੀ। ਲੋਕਾਂ 'ਚ ਇੰਨਾ ਹੀ ਟਿਕਾ ਕਿ ਯਾਰ ਠੀਕ ਹੈ, ਕੁਛ ਕਰਦੇ ਵੀ। ਪਹਿਲਾਂ ਤਹਿਸੀਲਾਂ ਕਚਹਿਰੀਆਂ 'ਚ ਬੰਦਾ ਜਾਣ ਤੋਂ ਪਹਿਲਾਂ 2 ਜੇਬਾਂ ਭਰਦਾ ਸੀ, ਪਰ ਹੁਣ ਲੋਕਾਂ ਨੂੰ ਅਫਸਰਾਂ ਇੱਕ ਭਰਦੇ ਆ। ਹਾਂ, ਹੁਣ ਲੱਗਦਾ ਕਿ ਯਾਰ ਹੁਣ ਇਕੱਲੇ ਕਾਗਜ਼ ਲੈ ਕੇ ਚੱਲ ਜਾਓ, ਕੰਮ ਹੋ ਜਾਊਗਾ। ਪਰ ਇਹ ਫਰਕ ਤੁਹਾਨੂੰ ਕਹਿਣਾ ਪੈਣਾ। ਚਲੋ ਠੀਕ, ਜਿਹੜੀ ਚੰਗੀ ਚੀਜ਼ ਆ ਉਹ ਚੰਗੀ ਆ। ਇਹ ਇੰਨਾ ਕੁ ਫਰਕ ਤੁਹਾਨੂੰ ਗਰਾਊਂਡ ਲੈਵਲ ਤੇ ਕਹਿਣਾ ਪੈਣਾ ਕਿ ਇਹ ਫਰਕ ਜ਼ਰੂਰ ਆ ਕਿ ਥੋੜਾ ਜਿਹਾ ਰਿਸ਼ਵਤਖੋਰੀ ਨੂੰ ਨਕੇਲ ਵੱਜੀ ਹੈ। ਪਰ ਜੇ ਕੋਈ ਕਹੇ ਨਸ਼ਾ ਬੰਦ ਹੋ ਗਿਆ, ਨਸ਼ਾ ਨਹੀਂ ਬੰਦ। ਹਾਂ, ਜੇ ਇਹ ਵੀ ਕਹੀਏ ਵੀ 100% ਰਿਸ਼ਵਤ ਬੰਦ ਹੋ ਗਈ, ਉਹ ਵੀ ਮੈਨੂੰ ਲੱਗਦਾ ਹਾਂ ਥੋੜਾ ਜਿਹਾ ਉਹ ਵੀ। ਬਾਕੀ ਦੇਖੋ ਜਿਹੜੀਆਂ ਪਹਿਲੋਂ ਵੀ ਕੋਈ ਆਪਣੇ ਜਿਹੜੇ ਸਰੋਤੇ ਬਦਲੀਆਂ ਦੀ ਗੱਲ ਕਰਦੇ ਰਹੇ ਆ, ਇਹ ਤਾਂ ਮੈਨੂੰ ਲੱਗਦਾ ਆਮ ਜੀ ਕਾਮਨ ਜੀ ਗੱਲ ਆ ਵੀ ਜਿਹੜਾ ਵੀ ਐਡਮਿਨਿਸਟ੍ਰੇਸ਼ਨ ਆਉਂਦਾ ਆ ਉਹ ਆਪੋ ਆਪਣੀ ਜਿਹੜੀ ਉਹ ਚਲਾਉਂਦਾ ਵੀ ਆਪਣੇ ਜਿਹੜੇ ਇਲਾਕਿਆਂ 'ਚ ਉਹ ਬੰਦੇ ਰੱਖੇ ਜਾਣ ਵੀ ਜਿਹੜੇ ਇਹਨਾਂ ਦੀ ਤਾਲਮੇਲ ਦੇ ਨਾਲ ਚੱਲਦੇ, ਪ੍ਰੋ ਗਵਰਨਮੈਂਟ ਜਿਹੜਾ ਆ ਉਸ ਹਿਸਾਬ ਦੇ ਨਾਲ ਹੋਵੇ। ਆਲਦੋ ਕੋਈ ਗੱਲ ਚੰਗੀ ਤਾਂ ਨਹੀਂ, ਪਰ ਇਹ ਚੱਲਦੀ ਜਿਹੜੀ ਉਹ ਆ ਰਹੀ ਆ ਐਡਮਿਨਿਸਟ੍ਰੇਸ਼ਨ ਦੇ ਵਿੱਚ। ਐਡਮਿਨਿਸਟ੍ਰੇਸ਼ਨ ਤਾਂ ਉਦੋਂ ਹੀ ਚੱਜ ਨਾਲ ਚੱਲ ਸਕਦਾ ਆ ਜਦੋਂ ਸਾਰਿਆਂ ਦਾ ਇੱਕ ਤਾਲਮੇਲ ਹੋਵੇ, ਇੱਕ ਮਿਸ਼ਨ ਦੇ ਨਾਲ ਜਿਹੜੇ ਉਹ ਚੱਲ ਰਹੇ ਹੋਣ। ਇਹ ਨਹੀਂ ਅਸੀਂ ਕਹਿ ਰਹੇ ਵੀ ਭਾਈ ਇਹਨਾਂ ਨੇ ਜੋ ਕੀਤਾ ਵੀ ਉਹ ਠੀਕ ਹੀ ਆ, ਪਰ ਇਹ ਆ ਵੀ ਇਹ ਸੋਚ ਰੱਖੀ ਜਿਹੜੀ ਉਸ ਦੇ ਵਿੱਚ ਜਾਂਦੀ ਆ। ਤੇ ਸਰੋਤਿਓ ਬਹੁਤ ਧੰਨਵਾਦ ਅਸੀਂ ਜਿਹੜਾ ਉਹ ਕਰਦੇ ਹਾਂ, ਤੁਸੀਂ ਆਪਣੇ ਵਿਚਾਰ ਜਿਹੜੇ ਸਾਂਝੇ ਕੀਤੇ ਤੇ ਆਪਣੇ ਨਾਲ ਅਗਲੇ ਕਾਲਰ ਜੁੜੇ ਨੇ ਸਰਬਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਆਪ ਜੀ ਨੂੰ ਤਾਂ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ।
ਬਹੁਤ ਵਧੀਆ ਪ੍ਰੋਗਰਾਮ ਮੁੱਦਾ ਤੁਸੀਂ ਲਿਆਂਦਾ, ਜਿਹਦੀ ਲੋੜ ਸੀਗੀ ਅੱਜ। ਏਦਾਂ ਜੀ ਵੀ ਹੁਣ ਸਮਝਦੇ ਹਾਂ ਅਸੀਂ ਵੀ ਪਾਣੀ ਉਲਝੀ ਹੋਈ ਆ, ਵੀ ਇਹਨੂੰ ਟਾਈਮ ਲੱਗਣਾ, ਪਰ ਜਿਹੜੀ ਮਾਨ ਸਾਹਿਬ ਦੇ ਕੋਲ ਆਪਣੇ ਹੱਥ ਦੇ ਵਿੱਚ ਪਾਵਰ ਆ, ਉਹਨੂੰ ਵੀ ਵਰਤ ਸਕਦੇ ਆ ਪੰਜਾਬ ਦੇ ਵਿੱਚ। ਦੇਖੋ ਨਸ਼ਾ ਕਿੱਡਾ ਵੱਡਾ ਇਸ਼ੂ ਆ, ਤੇ ਮਾਨ ਸਾਹਿਬ ਆ ਗ੍ਰਹਿ ਮੰਤਰੀ ਆ, ਘੱਟ ਤੋਂ ਘੱਟ ਨਸ਼ੇ ਤੇ ਠੱਲ ਪੈ ਜਾਵੇ। ਤੇ ਠੀਕ ਆ, ਜਿਹੜੇ ਸੈਂਟਰ ਦੇ ਨਾਲ ਕੰਮ ਆ ਉਹ ਤਾਂ ਸੈਂਟਰ ਦੇ ਨਾਲ ਯੂਜ਼ ਕੇ ਸ਼ੁਰੂ ਹੋਣੇ ਆ, ਉਹ ਮੁੱਕਣੇ ਆ, ਉਹ ਤਾਂ ਨਹੀਂ ਮੁੱਕਣੇ। ਜਿਹੜੇ ਮਾਨ ਸਾਹਿਬ ਦੇ ਪੰਜਾਬ 'ਚ ਕੰਮ ਕਰਨੇ ਵਾਲੇ ਨਾ, ਮਾਨ ਸਾਹਿਬ ਕਰ ਸਕਦੇ ਆ ਉਹ, ਪਰ ਮਾਨ ਸਾਹਿਬ ਨੂੰ ਦੇਖਣਾ ਦਿੱਲੀ ਤੋਂ, ਇਸ਼ਾਰਾ ਦਿੱਲੀ ਤੋਂ ਮਿਲਦਾ ਵੀ ਕਰੀਏ ਜਾਂ ਨਾ ਕਰੀਏ। ਦੇਖੋ ਸੰਤ ਰਾਮਦਾਸੀ ਜੀ ਕਹਿ ਗਏ ਸੀ, ਕਹਿੰਦੇ ਲੋਕੋ ਬਾਜ ਆ ਜਾਓ ਝੂਠੇ ਲੀਡਰਾਂ ਤੋਂ। ਲੀਡਰ ਸਾਰੇ ਝੂਠੇ ਆ ਜੀ, ਇਹ ਚਾਹੇ ਮਾਨ ਸਰਕਾਰ ਆ, ਚਾਹੇ ਅਕਾਲੀ ਆ, ਚਾਹੇ ਕਾਂਗਰਸ ਆ। ਪੰਜਾਬ ਦਾ ਭਲਾ ਕਿਸੇ ਨੇ ਨਹੀਂ ਕਰਨਾ ਜੀ ਇਹਨਾਂ ਨੇ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਸੀਗਾ, ਇਹਨਾਂ ਦਾ ਆਪਣਾ MLA ਕਹਿ ਰਿਹਾ ਵੀ ਤੁਸੀਂ ਉੱਤੇ ਬਹਿਸ ਕਰਾਓ, ਉੱਤੇ ਬਹਿਸ ਨਹੀਂ ਹੋਈ ਉਦੋਂ। ਇਹ ਦੇਖੋ ਇਹਨਾਂ ਦਾ ਬੋਲਣ ਦਾ ਤਰਕ ਦੇਖੋ ਜੀ। ਚਲੋ ਠੀਕ ਆ, ਕਾਂਗਰਸ ਨੇ ਗਲਤੀਆਂ ਕੀਤੀਆਂ, ਅਕਾਲੀਆਂ ਨੇ, ਅਸੀਂ ਕਿਸੇ ਨਾਲ ਪਹਿਲਾਂ ਤਾਂ ਆਪਾਂ ਕਿਸੇ ਪਾਰਟੀ ਦੇ ਨਾਲ ਨਹੀਂ, ਪਰ ਜਦੋਂ ਵਿਧਾਨ ਸਭਾ ਦੇ ਵਿੱਚ ਇਹ ਸਪੀਚ ਦਿੰਦੇ ਨਾ ਇਹਨਾਂ ਦੇ MLA ਵਗੈਰਾ, ਉਹ ਇਸ ਤਰਕ ਨਾਲ ਬੋਲਦੇ ਆ ਵੀ ਅਗਲੇ ਬੰਦੇ ਨੂੰ ਆਪਾਂ ਥੱਲੇ ਲਾਉਣਾ, ਯਾਨੀ ਕਿ ਵੀ ਦਿਖਾਲਣਾ ਵੀ ਤੁਸੀਂ ਨੀਵੇਂ ਆ ਤਾਂ ਅਸੀਂ ਉੱਚੇ ਆ। ਸਰਕਾਰ ਸਾਰਿਆਂ ਦਾ ਬਰਾਬਰ ਹੋਣਾ ਚਾਹੀਦਾ ਜੀ। ਤੇ ਮਾਨ ਸਰਕਾਰ ਕੋਲ ਬਹੁਤ ਚੀਜ਼ਾਂ ਜਿਹੜੀਆਂ ਪੰਜਾਬ ਦੇ ਵਿੱਚ ਉਹ ਇਕੱਲੇ ਹੱਲ ਕਰ ਸਕਦੇ ਆ, ਪਰ ਉੱਥੇ ਪਰ ਲੱਗਾ ਹੋਇਆ ਵੀ ਇਹ ਭਾਈ ਕਰਨੀ ਆ ਜਾਂ ਨਹੀਂ। ਹੁਣ ਚੱਡਾ ਹੋਵੇ ਮੁੱਖ ਮੰਤਰੀ ਭਾਜਨ ਮਾਨ ਤੇ ਚੱਡੇ ਦੇ ਕੋਲ ਸਾਰੇ ਉਹ ਜਿਹੜੇ ਰੱਖੇ ਹੋਏ ਆ, ਨਹੀਂ ਹੁਣ ਲਾਏ ਸੀ ਇਹਨਾਂ ਨੇ, ਤੇ ਉਹ ਮੀਟਿੰਗ ਕਰ ਰਹੇ ਆ। ਮੀਟਿੰਗਾਂ ਸਿੱਧੀਆਂ ਉਹਦੇ ਨਾਲ ਕਰਦੇ ਆ। ਹਾਂਜੀ, ਮੀਟਿੰਗ ਤਾਂ ਪੰਜਾਬ ਦੇ ਮੁੱਖ ਮੰਤਰੀ ਨਾਲ ਹੋਣੀ ਚਾਹੀਦੀ ਹੈ। ਚੱਡਾ ਕੌਣ? ਚੱਡਾ ਤਾਂ ਜਾਵੇ ਦਿੱਲੀ, ਉਹ ਦਿੱਲੀ ਦਾ ਕੰਮ ਸਾਂਭੇ, ਪੰਜਾਬ ਦਾ ਤਾਂ ਮਾਨ ਕੋਲ ਆ ਕੰਮ। ਬਿਲਕੁਲ ਸਹੀ। ਇਸ ਕਰਕੇ ਜੀ ਬਹੁਤ ਕੰਮ ਕਰ ਰਹੇ ਆ। ਚੱਡੇ ਨੂੰ ਥੋੜੋ ਪਾਈਆਂ, ਚੱਡੇ ਨੂੰ ਥੋੜੋ। ਇਹ 92 ਬੰਦੇ ਉੱਥੇ ਟੇਬਲ ਖੜਕਾਉਣ ਵਾਸਤੇ ਥੋੜੋ ਭੇਜੇ ਆ, ਟੇਬਲ ਵਜਾਈ ਆ ਉੱਥੇ ਬੈਠੇ। ਇਹ ਕੰਮ ਕਰਕੇ ਦਿਖਾ ਲੈਣ ਪੰਜਾਬ ਦੇ ਵਿੱਚ। ਹੁਣ ਇਹਨਾਂ ਕੋਲ ਪਾਵਰ ਆ। ਬਿਲਕੁਲ ਸਹੀ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਿਲਕੁਲ ਜੀ। ਆਈ ਥਿੰਕ ਲੋਕਾਂ ਦੀ ਮੰਗ ਤਾਂ ਹੈ। ਦੇਖੋ ਇਹਦੇ ਵਿੱਚ ਕੋਈ ਦੁਰਾਵਾ ਨਹੀਂ ਵੀ ਭਗਵੰਤ ਮਾਨ ਆਪਣਾ ਸਟੈਂਡ ਜਿਹੜਾ ਪੰਜਾਬ ਪ੍ਰਤੀ ਜਿਹੜਾ ਉਹ ਕਰੇ। ਹਾਂ, ਇਮੋਸ਼ਨਲ ਹੋ ਕੇ ਜਦੋਂ ਗੱਲਾਂ ਕਰਦੇ ਆ, ਲੋਕਾਂ ਨੂੰ ਲੱਗਦਾ ਵੀ ਹਾਂ ਠੀਕ ਆ, ਤਾਣਾ ਵਿਗੜਿਆ, ਉਹ ਸਾਰਾ ਕੁਛ ਆ, ਪਰ ਕਿਤੇ ਕਿਤੇ ਜੁਰਤ ਦੇ ਨਾਲ ਗੱਲ ਕਰਕੇ ਦਿੱਲੀ ਨੂੰ ਕਿਤੇ ਮਾੜੀ ਮੋਟੀ ਅੱਖ ਦਿਖਾ ਕੇ ਫਿਰ ਉਹਨਾਂ ਨੂੰ ਵੀ ਲੱਗਦਾ ਵੀ ਲੀਡਰ ਸਟਰੋਂਗ ਆ। ਦੇਖੋ ਪੰਜਾਬੀ ਚਾਹੇ ਕਿਸੇ ਵੀ ਵਿਚਾਰਧਾਰਾ ਦਾ, ਇੱਕ ਸਾਨੂੰ ਗੱਲ, ਹਰੇਕ ਪੰਜਾਬੀ ਇੱਕ ਗੱਲ ਤੇ ਆ ਕੇ ਸਹਿਮਤ ਹੋ ਜਾਂਦਾ ਕਿ ਪਾਣੀਆਂ ਦੇ ਮਸਲੇ ਤੇ ਜਾਂ ਹੋਰ ਮਸਲਿਆਂ ਤੇ ਪੰਜਾਬ ਨਾਲ ਧੱਕਾ ਹੋ ਰਿਹਾ। ਹਰ ਮੁੱਖ ਮੰਤਰੀ ਇਹ ਗੱਲ ਕਰਦਾ, ਕੋਈ ਇੱਕ ਨਹੀਂ, ਸਾਰੇ ਕਰਦੇ ਆ। ਚਲੋ ਉਹ ਗੱਲ ਬਾਅਦ ਦੀ, ਜਦੋਂ ਉਹਦਾ ਗਲਬਾ ਪੈ ਜਾਂਦਾ ਉਹਨਾਂ ਦਾ, ਉਦੋਂ ਥੋੜੀ ਜਿਹੀ ਹੋਰ ਢੰਗ ਨਾਲ ਕਰਨਾ ਪੈਂਦਾ ਹੈ। ਆਪਾਂ ਮੰਨਿਆ ਕਿ ਇਹ ਦਿੱਲੀ ਨਾਲ ਸਿੱਝਣ ਦਾ ਮਸਲਾ, ਆਪਾਂ ਮੰਨਿਆ ਕਿ ਸਟੈਂਡ ਲੈਣ ਦਾ ਮਸਲਾ ਹੈ, ਪਰ ਜਿਹੜੇ ਪੰਜਾਬ 'ਚ ਹੁਣ ਗੁਰੂ ਸਾਹਿਬ ਦੀ ਬੇਅਦਬੀ ਤਾਂ ਪੰਜਾਬ 'ਚ ਹੋਈ ਹੈ। ਪੁਲਿਸ ਵੀ ਤੁਹਾਡੇ ਕੋਲੇ ਆ, ਵਿਜੀਲੈਂਸ ਵੀ ਤੁਹਾਡੇ ਕੋਲੇ ਹੈ, ਐਡਵੋਕੇਟ ਜਨਰਲ ਦੀ ਜਾਂਚ ਤੁਸੀਂ ਕਰਨੀ ਹੈ, ਐਡਵੋਕੇਟ ਜਨਰਲ ਦੀ ਟੀਮ ਵੀ ਤੁਹਾਡੀ ਹੈ। ਉੱਥੇ ਤਾਂ ਕਿਸੇ ਦਾ ਕੋਈ ਨਹੀਂ। CBI ਕੋਲੇ ਤਾਂ ਕੇਸ ਹੈ ਨਹੀਂ ਕਿ ਭਾਈ CBI ਨੂੰ ਤੁਹਾਨੂੰ ਜਾਣਾ ਪਊਗਾ, ਲਿਖਣਾ ਪਊਗਾ, ਤੁਸੀਂ ਕਰਾਓ ਜਾਂਚ। ਇਹ ਤੀਜੀ ਸਰਕਾਰ ਆ, ਇੱਕ ਬਾਦਲਾਂ ਦੀ, ਉਸ ਤੋਂ ਬਾਅਦ ਕੈਪਟਨ ਤੇ ਚੰਨੀ, ਜਿਹੜੇ ਮਸਲਿਆਂ ਨੇ ਹਲੇ ਵੀ ਲੋਕਾਂ ਦੇ ਵਿੱਚ ਰੋਸ ਹੈ ਕਿ ਇਹਨਾਂ ਨੂੰ ਉਸ ਤਰੀਕੇ ਨਾਲ ਹੱਥ ਨਹੀਂ ਪਾਇਆ ਜਾ ਰਿਹਾ ਜਿਹੜੇ ਤਰੀਕੇ ਨਾਲ ਪਾਉਣਾ ਚਾਹੀਦਾ। ਇਹ 2-2.5 ਮਹੀਨੇ, 3 ਹੋਰ ਲੰਘਣੇ, 4 ਤੁਹਾਡੇ ਵੇਖ ਲਓ, ਤੁਹਾਡੇ ਸਾਹਮਣੇ ਜਦੋਂ ਵੀ ਇਹਨਾਂ ਮਸਲਿਆਂ ਨਾਲ ਜੁੜਿਆ ਇੱਕ ਵੀ ਕੇਸ ਡਿੱਗ ਪਿਆ, ਚਾਹੇ ਉਹ ਕੋਟਕਪੂਰਾ ਲਾਠੀ ਚਾਰਜ ਦਾ ਹੋਇਆ, ਚਾਹੇ ਫਰੀਦਕੋਟ ਦਾ ਹੋਇਆ, ਚਾਹੇ ਡੇਰਾ ਸਿਰਸਾ ਨਾਲ ਜੁੜਿਆ ਹੋਇਆ, ਤਾਂ ਲੋਕਾਂ ਨੇ ਸਰਕਾਰ ਨੂੰ ਫਿਰ ਨਿਸ਼ਾਨੇ ਤੇ ਲੈ ਲੈਣਾ। ਜੀ ਬਿਲਕੁਲ ਬਿਲਕੁਲ। ਸੋ ਸਮਾਂ ਆਪਣੇ ਪ੍ਰੋਗਰਾਮ ਦਾ ਹੁਣ ਇੱਥੇ ਹੀ ਸਮਾਪਤ ਹੈ, ਤੇ ਮਿਲਾਂਗੇ ਜੀ ਆਪਾਂ ਆਪਣੇ ਸਾਰੇ ਜਿਹੜੇ ਸਰੋਤਿਆਂ ਨੂੰ ਹੁਣ ਅਗਲੀ ਵਾਰ। ਉਦੋਂ ਤੱਕ ਲਈ ਲੈਂਦੇ ਹਾਂ ਜੀ ਇਜਾਜ਼ਤ ਫਿਰ, ਤੇ ਅਗਲੀ ਵਾਰ ਹੋਰ ਨਵੀਂ ਚਰਚਾ, ਹੋਰ ਨਵੇਂ ਵਿਸ਼ੇ ਦੇ ਨਾਲ ਜੁੜਾਂਗੇ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਉਦੋਂ ਤੱਕ ਲਈ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।